ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪੰਨੂ ਜੀ ਉਹਨਾਂ ਤੋਂ ਕੁਝ ਕੁ ਖਬਰਾਂ ਦੇ ਬਾਰੇ ਵਿੱਚ ਜਾਣਕਾਰੀ ਲਵਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਰਘਵੀਰ ਸਿੰਘ ਅਜਮੇਰ ਸਿੰਘ ਮਾਹਲ ਟਰਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਬਲਤੇਜ ਪੰਨੂ ਜੀ, ਗੱਲ ਕਰਦੇ ਹਾਂ ਪੰਜਾਬ ਤੇ ਹਰਿਆਣਾ ਦਾ ਜਿਹੜਾ ਚੱਕਾ ਜਾਮ ਸੀਗਾ ਉਹ ਕਿਵੇਂ ਰਿਹਾ ਇਹਨਾਂ ਦੋਹਾਂ ਸਟੇਟਾਂ ਦਾ? ਬਹੁਤ ਕਾਮਯਾਬ, ਜਿਹੜਾ ਤੁਸੀਂ ਕਹਿ ਲਓ ਕਿ ਬੰਦ ਸੀਗਾ ਜਦੋਂ ਇਹਦੇ ਨਾਲ ਉਸ ਵੇਲੇ ਜਿਹੜੇ ਵੀ ਹਾਲਾਤ ਬਣੇ ਸੀਗੇ ਉਹੋ ਜਿਹੇ ਹਾਲਾਤ ਹੀ ਜਿਹੜੇ ਉਹ ਬਣੇ। ਇੰਨਾ ਫਰਕ ਜਿਹੜਾ ਵੀ ਇਹ ਰਿਹਾ ਕਿ ਜਿਹੜੀਆਂ ਇਹ 30 ਕਿਸਾਨ ਜਥੇਬੰਦੀਆਂ ਨੇ, ਉਹਨਾਂ ਤੋਂ ਇਲਾਵਾ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ, ਜਿਹੜੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ, ਸਟੂਡੈਂਟ ਆਰਗੇਨਾਈਜੇਸ਼ਨਸ ਨੇ, ਸਾਹਿਤਕਾਰਾਂ ਦੀਆਂ ਜਥੇਬੰਦੀਆਂ ਨੇ, ਰੰਗਕਰਮੀ ਜਿਹੜੇ ਨੇ ਉਹਨਾਂ ਦੀਆਂ ਜਥੇਬੰਦੀਆਂ ਨੇ, ਵਪਾਰੀ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਸਾਰੀਆਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ। ਇੱਕ ਵਾਰੀ ਫਿਰ ਪੰਜਾਬ ਦੇ ਸਮੂਹ ਵਰਗਾਂ ਨੇ ਇੱਕਜੁੱਟਤਾ ਜਿਹੜੀ ਉਹ ਵਿਖਾਈ ਕਿ ਉਹ ਕਿਸਾਨਾਂ ਦੇ ਨਾਲ ਹਰ ਪੱਖੋਂ ਖੜੇ ਨੇ, ਔਰ ਕਿਸਾਨੀ ਜੇਕਰ ਉਜੜਦੀ ਹੈ ਹਰੇਕ ਚੀਜ਼ ਦੇ ਉੱਤੇ ਇਹਦਾ ਅਸਰ ਪਊਗਾ। ਇਹਨਾਂ ਦਾ ਸ਼ਾਮਲ ਹੋਣਾ ਇਸ ਚੀਜ਼ ਨੂੰ ਜਿਹੜਾ ਉਹ ਦਰਸਾਉਂਦਾ ਸੀਗਾ। ਔਰ ਇਹ 200 ਤੋਂ ਵੱਧ ਥਾਵਾਂ ਦੇ ਉੱਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਚੱਕਾ ਜਾਮ ਕੀਤਾ ਗਿਆ। ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲੇ ਨੇ ਉਹ ਬੱਸਾਂ ਉਹਨਾਂ ਨੇ ਚਲਾਈਆਂ ਨਹੀਂ ਸੜਕਾਂ ਦੇ ਉੱਤੇ, ਕਿਉਂਕਿ ਸ਼ਾਇਦ ਉਹਨਾਂ ਨੇ ਰਿਸਕ ਲੈਣਾ ਜਿਹੜਾ ਉਹ ਠੀਕ ਨਹੀਂ ਸਮਝਿਆ। ਨੈਸ਼ਨਲ ਹਾਈਵੇ, ਸਟੇਟ ਹਾਈਵੇ ਕੰਪਲੀਟ ਜਿਹੜੇ ਸੀ ਉਹ ਬੰਦ ਰਹੇ। ਜਿੱਥੇ ਜਿੱਥੇ ਨਾਕੇਬੰਦੀ ਹੋਈ, ਜਿੱਥੇ ਜਿੱਥੇ ਧਰਨੇ ਲੱਗੇ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਿਹੜੇ 2 ਵੱਡੇ ਧਰਨੇ ਸੀਗੇ ਉਹਨਾਂ ਦੀ ਅਗਵਾਈ ਔਰਤਾਂ ਨੇ ਕੀਤੀ, ਔਰ ਔਰਤਾਂ ਜਿਹੜੀਆਂ ਸਨ ਇਹ ਵੱਡੇ ਧਰਨਿਆਂ ਦੇ ਉੱਤੇ ਆ ਕੇ ਜਿਹੜਾ ਸੀ ਉਹ ਬੈਠੀਆਂ। ਆਲ ਇੰਡੀਆ ਕਿਸਾਨ ਸੰਘਰਸ਼ ਜਿਹੜੀ ਕੋਆਰਡੀਨੇਸ਼ਨ ਕਮੇਟੀ ਆ, ਉਹਨਾਂ ਨੇ ਜਿਹੜਾ ਪੰਜਾਬ ਦੇ ਸਮੂਹ ਲੋਕਾਂ ਦਾ ਇਸ ਪੱਖੋਂ ਫੇਰ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਜਿਹੜਾ ਚੱਕਾ ਜਾਮ ਸੀ ਉਹਨੂੰ ਸਫਲ ਬਣਾਇਆ। ਜਿਹੜੇ ਯੋਗਿੰਦਰ ਯਾਦਵ ਨੇ, ਜਿਹੜੇ ਕਿ ਕਿਸਾਨ ਅੰਦੋਲਨ ਦੇ ਕਨਵੀਨਰ ਵੀ ਨੇ, ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੇ ਵਰਕਿੰਗ ਮੈਂਬਰ ਨੇ, ਉਹਨਾਂ ਨੇ ਜਿਹੜਾ ਜੀ ਇੱਥੇ ਪਾਟਨਾ ਦੇ ਵਿੱਚ ਆ ਕੇ ਵੱਡੇ ਜਲਸੇ ਨੂੰ ਸੰਬੋਧਨ ਕੀਤਾ। ਇਹ ਕਿਹਾ ਕਿ ਕਿਸਾਨਾਂ ਦੀ ਏਕਤਾ ਜਿਹੜੀ ਪੂਰੇ ਮੁਲਕ ਦੇ ਵਿੱਚ ਹੋ ਰਹੀ ਹੈ, ਇਹ ਕੇਂਦਰ ਦੀ ਮੋਦੀ ਸਰਕਾਰ ਦੀਆਂ ਜੜ੍ਹਾਂ ਜਿਹੜੀਆਂ ਉਹ ਹਿਲਾ ਦਊਗੀ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਸੱਤਾ ਦੇ ਭੁੱਖੇ ਲੋਕਾਂ ਨੂੰ ਪੰਜਾਬੀਆਂ ਨੇ ਔਕਾਤ ਜਿਹੜੀ ਹੈ ਜੀ ਉਹ ਵਿਖਾ ਦਿੱਤੀ ਹੈ। ਉਹਨਾਂ ਇਹ ਵੀ ਗੱਲ ਕਹੀ ਕਿ ਅਕਾਲੀ ਹੁਣ ਭਾਵੇਂ ਜੋ ਮਰਜ਼ੀ ਕਹਿਣ, ਪਰ ਪੰਜਾਬ ਦੇ ਕਿਸਾਨਾਂ ਨੇ, ਕਿਸਾਨਾਂ ਦੇ ਦਬਾਅ ਕਰਕੇ ਉਹਨਾਂ ਨੂੰ ਕੁਰਸੀ ਛੱਡਣੀ ਪਈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਮਹਿਲਾਂ ਵਿੱਚ ਨਹੀਂ ਸੀ ਨਿਕਲਦੇ, ਹੁਣ ਜੰਤਰ ਮੰਤਰ ਤੇ ਜਾਣ ਦੇ ਵਾਸਤੇ ਮਜਬੂਰ ਜਿਹੜਾ ਉਹ ਹੋ ਗਿਆ। ਕਿਸਾਨਾਂ ਨੇ ਅਗਲਾ ਸੱਦਾ ਜਿਹੜਾ ਜੀ ਦਿੱਲੀ ਦਾ ਦਿੱਤਾ ਕਿ 26 ਤੇ 27 ਤਰੀਕ ਨੂੰ ਸਮੁੱਚੇ ਮੁਲਕ ਭਰ ਦੇ ਵਿੱਚੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਪਹੁੰਚਣ। ਦਿੱਲੀ ਦੇ ਵਿੱਚ ਜਿਹੜਾ ਜੀ ਉਹ ਕੀ ਹੋਊਗਾ, 26 ਤੇ 27 ਨੂੰ ਉੱਥੇ ਰਹਿਣਗੇ, ਪੱਕੇ ਰੂਪ ਦੇ ਵਿੱਚ ਚਲੇ ਜਾਣਗੇ, ਘਿਰਾਓ ਕਿਸ ਪਾਸੇ ਵੱਲ ਨੂੰ ਜਾਊਗਾ। ਇਹ ਸਾਰੀ ਜਿਹੜੀ ਇਹਦੀ ਤਿਆਰੀ ਆ ਮੁਲਕ ਭਰ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜਿਨ੍ਹਾਂ ਦੀ ਗਿਣਤੀ ਹੁਣ ਜਿਹੜੀ ਉਹ ਦੱਸੀ ਜਾ ਰਹੀ ਆ, ਉਹ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਸੂਬਿਆਂ ਦੇ ਵਿੱਚ ਇਕੱਠੇ ਹੋ ਕੇ ਜਿਹੜਾ ਜੀ ਇਹਦੀ ਤਿਆਰੀ ਕਰ ਰਹੇ ਆ ਕਿ 26 ਤੇ 27 ਨੂੰ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਪਹੁੰਚਣਗੇ ਸਮੁੱਚੇ ਮੁਲਕ ਭਰ ਦੇ ਕਿਸਾਨ ਜੀ। ਤੇ ਅੱਗੇ ਗੱਲ ਕਰਦੇ ਹਾਂ, ਮੁਲਕ ਦੇ 18 ਸੂਬਿਆਂ ਦੇ ਵਿੱਚ 27,000 ਜਗ੍ਹਾ ਤੇ ਚੱਕਾ ਜਾਮ ਹੋਇਆ। ਦੇਖੋ ਜੀ, ਬਹੁਤ ਸਾਰੇ ਲੋਕ ਕਹਿੰਦੇ ਆ ਜਾਂ ਕੇਂਦਰ ਦੀ ਸਰਕਾਰ ਦੇ ਵੀ ਦਿਮਾਗ ਦੇ ਵਿੱਚ ਇਹ ਵਹਿਮ ਹੈ ਕਿ ਇਹ ਜਿਹੜਾ ਪਹਿਲੀ ਤਾਂ ਗੱਲ ਉਹਨਾਂ ਨੂੰ ਇਹ ਸੀਗੀ ਵੀ ਇਹ ਕਿੰਨੇ ਕੁ ਦਿਨ ਕਿਤੇ ਚੱਲਣਾ। ਸਾਰਿਆਂ ਨੂੰ ਇਹੀ ਸੀਗਾ ਵੀ ਆਪੇ ਹਾਰ ਹੰਬ ਕੇ ਜਿਹੜਾ ਉਹ ਘਰੀ ਬਹਿ ਜਾਣੇ ਆ। ਫਿਰ ਉਹਨਾਂ ਨੂੰ ਇਹ ਸੀਗਾ ਵੀ ਝੋਨੇ ਦੀ ਫਸਲ ਆ ਗਈ, ਇਹਨਾਂ ਨੇ ਉੱਥੇ ਝੋਨੇ ਦੀ ਫਸਲ ਦੇ ਵਿੱਚ ਬਿਜ਼ੀ ਹੋ ਜਾਣਾ, ਕਿਸੇ ਨੇ ਇਹਨਾਂ ਮੋਰਚਿਆਂ ਦੇ ਉੱਤੇ ਨਹੀਂ ਜਿਹੜਾ ਵੀ ਉਹ ਆਉਣਾ। ਪਰ ਉਹਦੇ ਉਲਟ ਜਿਹੜਾ ਬੜਾ ਕੁਛ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜੀ। ਆਪਾਂ ਸਾਰੀ ਅਪਡੇਟ ਨਾਲ ਦੀ ਨਾਲ ਦਿੰਦੇ ਰਹੇ ਹਾਂ ਕਿ ਕਿਵੇਂ ਇਹ ਸੰਘਰਸ਼ ਅੱਜ ਵੀ
ਸ਼ਾਂਤਮਈ ਤਰੀਕੇ ਦੇ ਨਾਲ ਹੌਲੀ ਹੌਲੀ ਸਹੀ ਦੂਜਿਆਂ ਸੂਬਿਆਂ ਦੇ ਵਿੱਚ ਜਿਹੜਾ ਜੀ ਉਹ ਗਿਆ। ਕੱਲ ਜਿਹੜੀਆਂ ਪੰਜਾਬ ਤੇ ਹਰਿਆਣੇ ਦੀਆਂ ਸਰਹੱਦਾਂ ਨੇ ਉੱਥੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਵੱਡੇ ਜਿਹੜੇ ਸੀਗੇ ਜੀ ਉਹ ਉੱਥੇ ਮੋਰਚੇ ਲਾਏ, ਚਾਹੇ ਉਹ ਸਰਸਾ ਮਾਨਸਾ ਸੀ, ਸੰਗਰੂਰ ਤੇ ਜੀਂਦ ਡਿਸਟ੍ਰਿਕਟ ਦੀਆਂ ਸਰਹੱਦਾਂ ਸੀਗੀਆਂ। ਇੱਥੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਿਹੜੇ ਉਹ ਇਕੱਠੇ ਹੋ ਕੇ ਉਹਨਾਂ ਨੇ ਇੱਥੇ ਜਿਹੜਾ ਸੀ ਉਹ ਧਰਨੇ ਲਾਏ। ਜੇ ਆਪਾਂ ਬਾਕੀ ਸੂਬਿਆਂ ਦੀ ਜਿਹੜੀ ਦੀ ਉਹ ਗੱਲ ਕਰੀਏ ਤਾਂ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਮੁਤਾਬਕ ਜਿਹੜੇ ਕਿਸਾਨ ਸੀਗੇ ਇਹਨਾਂ ਨੇ 3 ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ 4 ਘੰਟੇ ਚੱਕਾ ਜਿਹੜਾ ਸੀ ਉਹ ਜਾਮ ਕੀਤਾ। ਅਧਿਕਾਰੀਆਂ ਨੂੰ ਮੰਗ ਪੱਤਰ ਜਿਹੜੇ ਉਹ ਦਿੱਤੇ ਗਏ। ਇਹ ਖੇਤੀ ਜਿਹੜੇ ਕਾਨੂੰਨ ਨੇ ਕਿਸਾਨ ਵਿਰੋਧੀ ਇਹਨਾਂ ਨੂੰ ਵਾਪਸ ਲੈਣ ਦੀ ਮੰਗ ਜਿਹੜੀ ਉਹ ਕੀਤੀ ਗਈ। ਤਾਲਮੇਲ ਕਮੇਟੀ ਤੇ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਵੀ ਇਹ ਮਿਲ ਕੇ ਰੋਸ ਮੁਜ਼ਾਹਰਿਆਂ ਦੀ ਅਗਵਾਈ ਕੀਤੀ। ਇਹ ਪਤਾ ਲੱਗਾ ਕਿ ਦੇਸ਼ ਭਰ ਦੇ 18 ਜਿਹੜੇ ਸੂਬੇ ਨੇ ਉਹਦੇ ਵਿੱਚ ਕੋਈ 2,500 ਥਾਵਾਂ ਦੇ ਉੱਤੇ 2,500 ਦੇ ਕਰੀਬ ਥਾਵਾਂ ਦੇ ਉੱਤੇ 5 ਲੱਖ ਤੋਂ ਵੱਧ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਚੱਕਾ ਜਾਮ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ। ਵੱਡੇ ਪੱਧਰ ਦੇ ਉੱਤੇ ਰਿਪੋਰਟਾਂ ਜਿਹੜੀਆਂ ਦੀ ਆਈਆਂ ਨੇ, ਹਾਂ ਇਹ ਵੱਖਰੀ ਗੱਲ ਹੈ ਕਿ ਇੱਥੇ ਕਿਸੇ ਮੀਡੀਆ ਦੇ ਉੱਤੇ ਜਿਹੜੇ ਦੇ ਉੱਤੇ ਇਹ ਕੁਝ ਵੀ ਵਿਖਾਇਆ ਨਹੀਂ ਜਾ ਰਿਹਾ। ਦੇਸ਼ ਭਰ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਖਿਲਾਫ ਜਿਹੜਾ ਜੀ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਗੁੱਸਾ ਤੇਜ਼ ਹੋ ਰਿਹਾ। ਕਿਸਾਨਾਂ ਨੇ ਤੋਂ ਪੰਜਾਬ ਤੱਕ, ਅਸਾਮ ਤੋਂ ਗੁਜਰਾਤ ਤੱਕ ਸਾਰੀਆਂ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਉਹ ਕੀਤੇ। ਕਰਨਾਟਕਾ ਦੇ ਵਿੱਚ ਜਿਹੜਾ ਸੀਗਾ ਕਿਸਾਨ ਜਥੇਬੰਦੀਆਂ ਨੇ ਕਿਸਾਨ ਵਿਰੋਧੀ ਨੀਤੀਆਂ ਦੇ ਰੋਸ ਦੇ ਵਜੋਂ ਜਿਹੜੀ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। APSC ਯਾਰਡ ਦੇ ਨੇੜੇ ਮਨੁੱਖੀ ਚੇਨ ਬਣਾਈ ਗਈ। ਮੈਸੂਰ ਨੰਜਨਗੁੜ ਹਾਈਵੇ ਜਾਮ ਕੀਤਾ ਗਿਆ। ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਸੀ ਉਹ ਕੀਤੀ ਗਈ। ਜਿਹੜੇ ਇੱਥੋਂ ਦੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਕਿਹਾ ਕਿ ਸੂਬਾ ਸਰਕਾਰਾਂ ਨੇ ਕਿਸਾਨਾਂ ਨੂੰ ਧੋਖੇ ਦੇ ਵਿੱਚ ਰੱਖਿਆ। ਇਹ ਕਾਨੂੰਨ ਕਾਰਪੋਰੇਟ ਪੱਖੀ ਤੇ ਕਿਸਾਨ ਵਿਰੋਧੀ ਨੇ। ਹੁਣ ਜਿਹੜਾ ਇਹ ਮਹਾਰਾਸ਼ਟਰ ਦਾ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀ ਉਹ ਆਪਣੇ ਟਰੈਕਟਰ ਲੈ ਕੇ ਬਾਹਰ ਨਿਕਲੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਸੀ ਉਹਨਾਂ ਨੇ ਸਮੁੱਚੇ ਜਿਹੜੇ ਹਾਈਵੇ ਸੀਗਾ ਇੱਥੇ ਉਹਨਾਂ ਨੂੰ ਜਾਮ ਕਰੀ ਰੱਖਿਆ 4 ਘੰਟਿਆਂ ਦੇ ਵਾਸਤੇ। ਇਹ ਟਰੈਕਟਰ ਰੈਲੀ ਜਿਹੜੀ ਹੈਗੀ ਜਿਹੋ ਜਿਹੀਆਂ ਪੰਜਾਬ ਦੇ ਵਿੱਚ ਟਰੈਕਟਰ ਰੈਲੀਜ਼ ਹੋਈਆਂ ਸੀਗੀਆਂ ਉਹਦਾ ਭੁਲੇਖਾ ਜਿਹੜੀ ਉਹ ਪਾ ਰਹੀ ਸੀ ਜਿਵੇਂ ਇਹ ਪੰਜਾਬ ਦੇ ਵਿੱਚ ਟਰੈਕਟਰ ਰੈਲੀ ਜਿਹੜੀ ਉਹ ਹੋ ਗਈ। ਸੋ ਇਹਨਾਂ ਸੂਬਿਆਂ ਦੇ ਵਿੱਚੋਂ ਜਿਹੜਾ ਮਿਲਿਆ ਹੁੰਗਾਰਾ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਸੰਘਰਸ਼ ਕਰ ਰਹੇ ਕਿਸਾਨ ਨੇ ਉਹਨਾਂ ਨੂੰ ਹੌਸਲਾ ਦੇਊਗਾ ਇਸ ਪੱਖੋਂ ਕਿ ਉਹ ਇਕੱਲੇ ਨਹੀਂ, ਸਮੁੱਚੇ ਮੁਲਕ ਦੇ ਕਿਸਾਨ ਜਿਹੜੇ ਉਹ ਉਹਨਾਂ ਦੇ ਨਾਲ ਨੇ। ਔਰ ਇਸ ਗੱਲ ਦੀ ਪੂਰੀ ਉਮੀਦ ਹੈ ਕਿ 26 ਤੇ 27 ਨੂੰ ਜਦੋਂ ਦਿੱਲੀ ਦੇ ਵਿੱਚ ਕਿਸਾਨ ਜਿਹੜੇ ਉਹ ਜਾਣਗੇ ਤਾਂ ਉਸ ਵੇਲੇ ਜਿਹੜੀ ਹੈ ਕੇਂਦਰ ਦੀ ਸਰਕਾਰ ਸ਼ਾਇਦ ਆਉਂਦੇ ਦਿਨਾਂ ਦੇ ਦੌਰਾਨ ਕਿਸੇ ਹੋਰ ਤਰੀਕੇ ਦੇ ਨਾਲ ਸੋਚ ਸਕੇ। ਸੋਚੇ ਇਹਦਾ ਨਾ ਉਹ ਬਾਅਦ ਵਾਲੀ ਜਿਹੜੀ ਉਹ ਗੱਲ ਹੈ। ਇਹਨਾਂ ਜ਼ਰੂਰ ਹੈ ਇੱਕ ਪ੍ਰੈਸ਼ਰ ਜਿਹੜਾ ਵੀ ਉਹ ਬਿਲਡ ਹੁਣ ਮੁਲਕ ਭਰ ਦੇ ਵਿੱਚੋਂ ਹੋਣਾ ਸ਼ੁਰੂ ਹੋ ਗਿਆ। ਜੀ ਜੀ ਬਿਲਕੁਲ, ਇਹਨਾਂ ਨੂੰ ਇਕੱਠੇ ਹੋ ਕੇ ਚੱਲਣ ਦੀ ਬਹੁਤ ਜ਼ਰੂਰਤ ਹੈ। ਅੱਗੇ ਮਾਲ ਗੱਡੀਆਂ ਦੀ ਗੱਲ ਕਰਦੇ ਹਾਂ, ਉਸ ਮਾਮਲੇ ਤੇ ਵੀ ਗੱਲ ਕਿਸੇ ਪਾਸੇ ਨਹੀਂ ਲੱਗੀ। ਜਦੋਂ ਉਹਦੇ ਵਿੱਚ ਅੜੀ ਜਿਹੜੀ ਆ ਉਹ ਕੇਂਦਰ ਦੀ ਜਿਉਂ ਦੀ ਤਿਉਂ ਹੈ। ਇਹਦੇ ਵਿੱਚ ਵਰਦੀ ਦੇ ਉੱਤੇ ਤੇਲ ਪਾ ਰਹੇ ਆ ਪੰਜਾਬ ਭਾਜਪਾ ਦੇ ਆਗੂ। ਪੰਜਾਬ ਭਾਜਪਾ ਦੇ ਆਗੂਆਂ ਨੇ ਜਦੋਂ ਕੱਲ ਕਾਂਗਰਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਮਿਲਣਾ ਸੀਗਾ ਪੀਯੂਸ਼ ਗੋਇਲ ਨੂੰ, ਉਦੋਂ ਪਹਿਲਾਂ ਇਹਨਾਂ ਨੇ ਕਿਹਾ ਸਾਡੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜਾਵੇ। ਇਹ ਪੀਯੂਸ਼ ਗੋਇਲ ਨੂੰ ਬਾਹਰ ਆ ਕੇ ਤਸਵੀਰਾਂ ਜਿਹੜੀਆਂ ਸੀ ਉਹ ਜਾਰੀ ਕੀਤੀਆਂ ਕਿ ਆਹ ਵੇਖੋ ਕਿਸਾਨ ਜਿਹੜੇ ਆ ਉਹ ਅਜੇ ਵੀ ਰੇਲਵੇ ਟਰੈਕ ਦੇ ਉੱਤੇ ਬੈਠੇ ਆ। ਉਹ ਕਹਿੰਦੇ ਅੱਜ ਦੀਆਂ ਫੋਟੋਆਂ ਅਸੀਂ ਖਿੱਚ ਕੇ ਲਿਆਏ ਆ। ਇਹ ਕਾਹਦੀਆਂ ਖਿੱਚ ਕੇ ਕਿਸਾਨ ਤਾਂ ਆਪ ਆਪਣੀਆਂ ਫੋਟੋਆਂ ਜਿਹੜੀਆਂ ਦੀ ਉਹ ਜਾਰੀ ਕਰਦੇ ਨੇ ਡੇਲੀ ਬੇਸਿਸ ਦੇ ਉੱਤੇ। ਤੇ ਜਦੋਂ ਜਿਹੜੀ ਸਿਕਿਉਰਿਟੀ ਦੀ ਇਹ ਗੱਲ ਕਰਦੇ, ਸੁਰੱਖਿਆ ਦੀ ਗੱਲ ਕਰਦੇ ਆ, ਜਦੋਂ ਉਹਦੇ ਵਾਸਤੇ ਮੁੱਖ ਮੰਤਰੀ ਲਿਖ ਕੇ ਦੇ ਰਿਹਾ ਤੇ ਉਹਦੇ ਕੋਈ ਮਾਇਨੇ ਹੁੰਦੇ ਆ ਜੀ। ਆਫਟਰ ਆਲ ਉਹ ਸੂਬੇ ਦਾ ਮੁਖੀ ਹੈ। ਜੇ ਉਹ ਇਹ ਕਹਿੰਦਾ ਕਿ ਗੱਡੀਆਂ ਦੀ ਸੁਰੱਖਿਆ ਮੇਰੇ ਵੱਲੋਂ ਤੁਸੀਂ ਸਿਕਿਉਰਿਟੀ ਲਓ, ਮੈਂ ਲਿਖ ਕੇ ਦੇਣ ਨੂੰ ਜਿਹੜਾ ਉਹ ਤਿਆਰ ਹੈ। ਫਿਰ ਪੰਜਾਬ ਭਾਜਪਾ ਦੇ ਇਹਨਾਂ ਆਗੂਆਂ ਨੂੰ ਥੋੜਾ ਬਹੁਤਾ ਜਿਹੜਾ ਜੀ ਉਹ ਅਕਲ ਨੂੰ ਹੱਥ ਮਾਰਨਾ ਚਾਹੀਦਾ ਸੀ। ਆਫਟਰ ਆਲ ਇਹ ਇਸੇ ਹੀ ਸੂਬੇ ਦੇ ਵਸਨੀਕ ਨੇ ਔਰ ਇਸੇ ਹੀ ਸੂਬੇ ਦਾ ਖਾਣਾ ਦਾਣਾ ਜਿਹੜਾ ਉਹ ਖਾਂਦੇ ਆ। ਪਰ ਅਜਿਹਾ ਕਰਕੇ ਇਹ ਇੱਕ ਕਿਸਮ ਦੇ ਨਾਲ
ਸੂਬੇ ਦੇ ਨਾਲ, ਸੂਬੇ ਦੇ ਲੋਕਾਂ ਦੇ ਨਾਲ ਜਿਹੜਾ ਜੀ ਉਹ ਧਰੋ ਕਮਾ ਰਹੇ ਆ। ਫੋਟੋਆਂ ਤੁਸੀਂ ਕਾਹਦੀਆਂ ਜਾਰੀ ਕਰ ਰਹੇ ਹੋ? ਸਗੋਂ ਤੁਸੀਂ ਜਾ ਕੇ ਉੱਥੇ ਕੇਂਦਰ ਦੇ ਵਿੱਚ ਜਿਹੜਾ ਜੀ ਇਹ ਨਾਲ ਆਖੋ ਕਿ ਹਾਂ, ਮਾਲ ਗੱਡੀਆਂ ਜਿਹੜੀਆਂ ਜਿਨ੍ਹਾਂ ਨੂੰ ਕਿਸਾਨ ਇਹ ਗੱਲ ਕਹਿ ਰਹੇ ਆ ਕਿ ਅਸੀਂ ਉਹਨਾਂ ਨੂੰ ਰਾਹ ਦੇ ਦਿੱਤਾ, ਅਸੀਂ ਉਹਨਾਂ ਟਰੈਕ ਤੋਂ ਉੱਠ ਗਏ, ਅਸੀਂ ਰੇਲਵੇ ਸਟੇਸ਼ਨਾਂ ਤੋਂ ਵੀ ਬਾਹਰ ਨਿਕਲ ਗਏ। ਇਹ ਪ੍ਰਾਈਵੇਟ ਰੇਲਵੇ ਟਰੈਕ ਨੇ ਜਿਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਅਸਲ ਦੇ ਵਿੱਚ ਕੀ ਆ, ਇਹ ਇਹਨਾਂ ਪ੍ਰਾਈਵੇਟ ਪਲੇਅਰਾਂ ਨੂੰ ਹੀ ਭਾਰਤੀ ਜਨਤਾ ਪਾਰਟੀ ਵਾਲੇ ਬਚਾਉਣਾ ਚਾਹੁੰਦੇ ਆ। ਜਿਹੜਾ ਰੌਲਾ ਇਹਨਾਂ ਨੂੰ ਜ਼ਿਆਦਾ ਜਿਹੜੀ ਤਕਲੀਫ ਆ ਉਹ ਅਦਾਨੀ ਜਿਹੜਾ ਸਾਈਲੋ ਆ ਉਹਦੀ ਹੈ। ਤਾਂ ਕਰਕੇ ਇਹ ਫੋਟੋਆਂ ਜਿਹੜੀਆਂ ਦਿਖਾ ਰਹੇ, ਹਾਂ ਠੀਕ ਹੈ ਕਿ 2 ਥਾਵਾਂ ਦੇ ਉੱਤੇ ਕਿਸਾਨ ਬੈਠੇ ਨੇ। ਇੱਕ ਬਣਾ ਵਾਲਾ ਜਿਹੜਾ ਥਰਮਲ ਪਲਾਂਟ ਨੂੰ ਜਾਂਦੀ ਪ੍ਰਾਈਵੇਟ ਰੇਲਵੇ ਟਰੈਕ ਹੈ, ਇੱਕ ਰਾਜਪੁਰਾ ਥਰਮਲ ਪਲਾਂਟ ਨੂੰ ਜਾਂਦਾ ਪ੍ਰਾਈਵੇਟ ਰੇਲਵੇ ਟਰੈਕ ਹੈ, ਉਹਦੇ ਉੱਤੇ ਇਹ ਬੈਠੇ ਨੇ। ਉਹ ਵੀ ਜਿਹੜਾ ਜੀ ਉਹ ਸਮਝਾਇਆ ਜਾ ਸਕਦਾ, ਕੋਈ ਏਡੀ ਗੱਲ ਨਹੀਂ ਹੈਗੀ। ਇਹ ਆਗੂ ਇਹ ਜਿਹੜਾ ਦੱਸਣ ਕਿ ਕਿਸੇ ਇੱਟ ਵੱਟਾ ਕਿਸੇ ਟ੍ਰੇਨ ਦੇ ਉੱਤੇ ਵੱਜਿਆ, ਕਿਸੇ ਜਗ੍ਹਾ ਦੇ ਉੱਤੇ ਕੋਈ ਨੁਕਸਾਨ ਹੋਇਆ, ਹੁਣ ਤੱਕ ਓਵਰਆਲ ਸਾਰਾ ਕਿਸੇ ਰੇਲਵੇ ਸਟੇਸ਼ਨ ਨੂੰ ਕੋਈ ਨੁਕਸਾਨ ਹੋਇਆ ਨਹੀਂ ਹੋਇਆ। ਇਸ ਕਰਕੇ ਇਹਨਾਂ ਨੂੰ ਕੁਝ ਅਕਲ ਨੂੰ ਜਿਹੜਾ ਵੀ ਉਹ ਹੱਥ ਮਾਰਨਾ ਚਾਹੀਦਾ ਸੀ। ਜਿਹੜੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਗਏ ਉਹਨਾਂ ਨੂੰ ਕੋਈ ਲੜ ਪੱਲਾ ਨਹੀਂ ਫੜਾਇਆ ਕੇਂਦਰ ਨੇ। ਹਾਲਾਂਕਿ ਜਿਹੜਾ ਰੇਲਵੇ ਬੋਰਡ ਦਾ ਚੇਅਰਮੈਨ ਹੈ, ਕੱਲ ਰਾਤ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਪੰਜਾਬ ਸਰਕਾਰ ਨੇ ਭਰੋਸਾ ਦਵਾਇਆ ਕਿ ਸਾਰੇ ਰੇਲ ਟਰੈਕਾਂ ਤੋਂ ਪ੍ਰਦਰਸ਼ਨਕਾਰੀ ਸਵੇਰ ਤੱਕ ਹਟਾ ਲਏ ਜਾਣਗੇ। ਔਰ ਉਹਨਾਂ ਨੇ ਕਿਹਾ ਕਿ 31 ਰੇਲ ਮਾਰਗਾਂ ਤੋਂ 14 ਜਿਹੜਾ ਉਹ ਸ਼ਾਮੀ ਖਾਲੀ ਹੋ ਗਏ ਸੀਗੇ। ਇਹ ਵੀ ਕਿਹਾ ਕਿ ਸੂਬਾ ਅਧਿਕਾਰੀਆਂ ਤੇ RPF ਦੀ ਸਾਂਝੀ ਟੀਮ ਬਣੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਟ੍ਰੇਨਾਂ ਸੁਰੱਖਿਅਤ ਚਲਾਉਣ ਦੇ ਹਾਲਾਤ ਦਾ ਜਾਇਜ਼ਾ ਲਊਗੀ। ਔਰ ਇਹ ਵੀ ਕਿਹਾ ਕਿ ਰੇਲਵੇ ਦੀਆਂ ਮੇਨਟੇਨੈਂਸ ਟੀਮਾਂ ਜਿਹੜੀਆਂ ਉਹ ਤਿਆਰ ਨੇ, ਔਰ ਜਿਵੇਂ ਪਟੜੀਆਂ ਰੇਲਵੇ ਦੇ ਕੰਟਰੋਲ 'ਚ ਆ ਜਾਣਗੀਆਂ ਤਾਂ ਮੇਨਟੇਨੈਂਸ ਦੇ ਵਾਸਤੇ ਪਹਿਲਾਂ ਜਿਹੜੀ ਵੀ ਉੱਥੇ ਤੋਰੀ ਜਿਹੜਾ ਦੀ ਉਹ ਜਾਊਗੀ। ਬਹਾਨੇਬਾਜ਼ੀ ਹੈ, ਬਹਾਨੇਬਾਜ਼ੀ ਹੈ ਇੱਕ ਤੋਂ ਬਾਅਦ ਦੂਸਰੀ। ਪਰ ਇਹਨੂੰ ਜਿਵੇਂ ਇੱਕ ਪੰਜਾਬੀ ਦਾ ਜਿਹੜਾ ਲਫ਼ਜ਼ ਹੈ ਨਾ ਜੀ, ਅਕਿਰਤ ਘਣ ਜਿਹੜਾ ਹੋਣਾ, ਉਹ ਭਾਜਪਾ ਦੇ ਆਗੂਆਂ ਨੇ, ਪੰਜਾਬ ਦੇ ਜਿਹੜੇ ਭਾਜਪਾ ਦੇ ਆਗੂ ਨੇ, ਉਹਨਾਂ ਨੇ ਉਹ ਅਕਿਰਤ ਘਣ ਵਾਲਾ ਜਿਹੜਾ ਜੀ ਉਹ ਰੋਲ ਨਿਭਾਇਆ। ਵੈਸੇ ਨਾਮ ਨਵਾਂ ਆ, ਜੇ ਆਪਾਂ ਥੋੜਾ ਪਿੱਛੇ ਚੱਲ ਜਾਈਏ ਕੁਝ ਦਹਾਕੇ ਤੇ ਉਦੋਂ ਨਾਮ ਹੋਰ ਹੁੰਦਾ ਸੀਗਾ। ਔਰ ਜੋ ਕੁਝ ਨਾਅਰੇਬਾਜ਼ੀ ਕਰਕੇ ਜੋ ਪੰਜਾਬ ਦੇ ਹਾਲਾਤ ਜਿਹੜੇ ਵੀ ਉਹ ਵਿਗਾੜੇ ਗਏ ਸੀ, ਉਹ ਇਹੋ ਜਿਹੇ ਆਗੂ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਦੋਂ ਪੰਜਾਬ ਨੂੰ ਵਰਦੀ ਦੇ ਬੂਥੇ ਦੇ ਵਿੱਚ ਜਿਹੜਾ ਵੀ ਉਹ ਦੇ ਦਿੱਤਾ ਸੀਗਾ। ਅਜਿਹੀ ਗੰਦੀ ਸਿਆਸਤ ਇਹੋ ਜਿਹੇ ਮੌਕੇ ਦੇ ਉੱਤੇ ਨਹੀਂ ਜਿਹੜੀ ਉਹ ਹੋਣੀ ਚਾਹੀਦੀ। ਕੋਈ ਵੀ ਪਾਰਟੀ ਜਿਹੜੀ ਕਰਦੀ ਹੈ ਉਹਨੂੰ ਲੰਮੇ ਹੱਥੀ ਜਿਹੜਾ ਵੀ ਉਹ ਪੰਜਾਬੀਆਂ ਲੈਣਾ ਚਾਹੀਦਾ ਹੈ। ਬਿਲਕੁਲ ਜੀ। ਆ ਪਿੱਛੇ ਜੇ ਤਾਂ ਆ ਰਿਹਾ ਸੀ ਸੋਸ਼ਲ ਮੀਡੀਆ ਤੇ, ਬਹੁਤ ਸਾਰੇ ਪੰਜਾਬੀ ਆ, ਸਿੱਖ ਆ, ਸਰਦਾਰ ਆ, ਉਹ ਤਾਂ ਭਾਜਪਾ ਦੇ ਮੈਂਬਰ ਵੀ ਬਣ ਗਏ ਸੀਗੇ। ਹੁਣ ਚਿਹਰਾ ਮੋਹਰੇ ਆ ਗਿਆ। ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜੇ ਵਿੱਦਿਅਕ ਅਦਾਰੇ ਆ ਉਹ 16 ਨਵੰਬਰ ਤੋਂ ਖੁੱਲ੍ਹਣਗੇ। ਇਸ ਵੇਲੇ ਜਿਹੜੀ ਸਥਿਤੀ ਹੈ ਕਰੋਨਾ ਵਾਇਰਸ ਦੀ, ਉਹ ਕਾਬੂ ਦੇ ਹੇਠ ਕਹੀ ਜਾ ਰਹੀ ਆ। ਪਰ ਜੇ ਆਪਾਂ ਕੁਝ ਥਾਵਾਂ ਦੇ ਉੱਤੇ ਦੇਖੀਏ ਤੇ ਦੁਬਾਰਾ ਤੋਂ ਕੇਸ ਜਿਹੜੇ ਆ ਉਹ ਵਧਣੇ ਸਟਾਰਟ ਹੋਏ ਆ। 84,11,000 ਤੇ 34 ਇਸ ਵੇਲੇ ਟੈਲੀ ਜਿਹੜੀ ਆ ਉਹ ਸ਼ੋਅ ਕਰ ਰਹੀ ਹੈ। 1.25 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। 1,25,000 ਤੇ 29। ਮਹਾਰਾਸ਼ਟਰ ਦੇ ਵਿੱਚ ਜਿਹੜੇ ਕੇਸ ਆ ਉਹ 5,000 ਤੋਂ ਉੱਪਰ ਦਿਨ ਦੇ ਵਿੱਚ। ਦਿੱਲੀ ਦੇ ਵਿੱਚ ਕੇਸ ਫੇਰ ਵਧੇ ਆ। 67 ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਉਹ ਆਏ ਆ। ਬਾਕੀ ਸੂਬਿਆਂ ਦੇ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਗਿਣਤੀ ਵਧੀ ਆ। ਹਰਿਆਣੇ ਦੇ ਵਿੱਚ 2,000 ਤੋਂ ਉੱਪਰ ਕੇਸ ਜਿਹੜੇ ਉਹ ਆਏ ਆ। ਪੰਜਾਬ ਦੇ ਵਿੱਚ ਜਿਹੜੇ ਆ ਉਹ 521 ਕੇਸ ਆਏ ਆ। ਪਰ 24 ਘੰਟਿਆਂ ਦੇ ਵਿੱਚ 22 ਮੌਤਾਂ ਫੇਰ ਹੋਈਆਂ ਨੇ। ਮਤਲਬ ਕਿ ਬਹੁਤ ਅੰਕੜਾ ਜਿਹੜਾ ਉਹ ਘੱਟ ਨਹੀਂ ਰਿਹਾ। ਹੁਣ ਜਦੋਂ ਸਾਰੇ ਕਰੋਨਾ ਸੈਂਟਰ ਜਿਹੜੇ ਵੀ ਉਹ ਬੰਦ ਹੋ ਗਏ, ਟੈਸਟ ਜਿਹੜੇ ਉਹ ਘੱਟ ਗਏ, ਜਿਹਦੇ ਕੇਸਾਂ ਦੀ ਗਿਣਤੀ ਘਟੀ ਆ। ਅਦਰਵਾਈਜ਼ ਕਰੋਨਾ ਜਿਹੜਾ ਵੀ ਉਹ ਘਟ ਗਿਆ। ਇਹ ਸ਼ਾਇਦ ਅਜੇ ਮੰਨਣ ਵਾਲੀ ਜਿਹੜੀ ਉਹ ਗੱਲ ਨਹੀਂ ਗੀ, ਕਿਉਂਕਿ ਇੱਕ ਤਾਂ ਠੰਡ ਆਉਣ ਦੇ ਨਾਲ, ਦੂਸਰਾ ਪੋਲਿਊਸ਼ਨ ਜਿਹੜਾ ਉਹ ਵਧਣ ਦੇ ਨਾਲ ਉਹ ਕੇਸਾਂ ਦੀ ਗਿਣਤੀ ਤਾਂ ਜਿਹੜੀ ਹੈ ਜੀ ਉਹ ਵਧੀ ਹੈ। ਸਰਕਾਰ ਇਹ ਕਹਿੰਦੀ ਹੈ ਕਿ ਕੰਟਰੋਲ ਦੇ ਹੇਠ ਸਾਰਾ ਕੁਝ ਜਿਹੜਾ ਜੀ ਉਹ ਆ ਗਿਆ। ਲੋਕ ਅਵੇਸਲੇ ਹੋ ਗਏ, ਲੋਕਾਂ ਦੇ ਵਿੱਚ ਅਵੇਸਲਾਪਨ ਜਿਹੜਾ ਜੀ ਉਹ ਵੱਧ ਗਿਆ। ਹੁਣ ਸਰਕਾਰ ਜਿਹੜੀ ਹੈ ਜੀ ਉਹ ਖੋਲ੍ਹਣ ਜਾ ਰਹੀ ਹੈ ਕਾਲਜ ਤੇ ਯੂਨੀਵਰਸਿਟੀਜ਼। 16 ਨਵੰਬਰ ਤੋਂ ਮੁੜ ਕੇ ਖੋਲ੍ਹਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। 8 ਮਹੀਨਿਆਂ ਦੇ ਵਕਫੇ ਤੋਂ ਬਾਅਦ ਇਹ ਵਿਦਿਅਕ ਅਦਾਰੇ ਜਿਹੜੇ ਵੀ ਉਹ ਖੁੱਲ੍ਹ ਰਹੇ ਆ। ਕੈਪਟਨ ਅਮਰਿੰਦਰ ਸਿੰਘ ਨੇ 13 ਮਾਰਚ ਨੂੰ ਕੋਵਿਡ ਦੇ ਮੱਦੇ ਯੂਨੀਵਰਸਿਟੀਜ਼ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਫੈਸਲਾ ਉਦੋਂ ਲਿਆ ਸੀਗਾ। ਬਾਅਦ ਦੇ ਵਿੱਚ ਇਹਦੇ ਵਿੱਚ ਵਾਧਾ ਜਿਹੜਾ ਵੀ ਉਹ ਕੀਤਾ ਗਿਆ। ਪੰਜਾਬ ਸਰਕਾਰ ਨੇ 16 ਨਵੰਬਰ ਤੋਂ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰ ਦੇ ਵਿੱਚ ਪੈਂਦੇ ਕਾਲਜਿਸ ਤੇ ਯੂਨੀਵਰਸਿਟੀਜ਼ ਨੂੰ ਮੁੜ ਕੇ ਖੋਲ੍ਹਣ ਦੀ
ਹਰੀ ਝੰਡੀ ਜਿਹੜੀ ਉਹ ਦਿੱਤੀ ਆ, ਜਦੋਂ ਕਿ ਸਕੂਲ ਪਹਿਲਾਂ ਹੀ ਖੋਲੇ ਜਿਹੜਾ ਜੀ ਉਹ ਜਾ ਚੁੱਕੇ ਆ। ਸਕੂਲਾਂ ਦੇ ਵਿੱਚ ਵੈਸੇ ਗਿਣਤੀ ਜਿਹੜੀ ਵਿਦਿਆਰਥੀਆਂ ਦੀ ਉਹ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੇ ਮਾਪੇ ਨੇ ਜਿਹੜੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹੜਾ ਉਹ ਭੇਜ ਰਹੇ ਆ। ਹੁਣ ਜਦੋਂ ਇਹ ਕਾਲਜ ਤੇ ਯੂਨੀਵਰਸਿਟੀਜ਼ ਜਿਹੜੀਆਂ ਉਹ ਖੁੱਲ੍ਹਦੀਆਂ ਨੇ, ਉਹਨਾਂ ਦੇ ਵਿੱਚ ਕਿੰਨੇ ਬੱਚੇ ਆਉਂਦੇ ਆ, ਇਹ ਜਿਹੜਾ ਜੀ ਉਹ ਵੇਖਣਾ ਹੋਊਗਾ। ਮੈਡੀਕਲ ਸਿੱਖਿਆ ਤੇ ਤਕਨੀਕੀ ਸੰਸਥਾਵਾਂ ਸਣੇ ਸੂਬੇ ਦੇ ਕੰਟੋਨਮੈਂਟ ਜ਼ੋਨ ਤੋਂ ਬਾਹਰਲੀਆਂ ਯੂਨੀਵਰਸਿਟੀਜ਼ ਤੇ ਕਾਲਜਿਸ ਨੂੰ ਇਹ ਜਿਹੜਾ ਖੋਲ੍ਹਣ ਦੀ ਪਰਮਿਸ਼ਨ ਮਿਲੀ ਹੈ। ਔਰ ਇਹ ਵੀ ਕਿਹਾ ਗਿਆ ਕਿ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਅਧੀਨ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖਰੀ ਸਾਲ ਦੇ ਜਿਹੜੇ ਸਟੂਡੈਂਟ ਨੇ, ਉਹਨਾਂ ਦੀਆਂ ਕਲਾਸਿਸ 9 ਨਵੰਬਰ ਤੋਂ ਜਿਹੜਾ ਉਹ ਸਟਾਰਟ ਹੋਣਗੀਆਂ। ਇਹਦੇ ਵਿੱਚ ਸੰਸਥਾਵਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੇ ਜਿਹੜੇ ਕੇਂਦਰ ਦੇ ਸੰਬੰਧਿਤ ਮੰਤਰਾਲੇ ਨੇ, ਉਹਨਾਂ ਦੀ ਸਲਾਹ ਦੇ ਨਾਲ ਜਿਹੜੀ ਸਖਤੀ ਦੀ ਪਾਲਣਾ ਜਿਹੜੀ ਆ, ਸਖਤੀ ਦੇ ਨਾਲ ਪਾਲਣਾ ਹਦਾਇਤਾਂ ਦੀ ਜਿਹੜੀ ਉਹ ਕਰਨੀ ਹੋਊਗੀ। ਮਾਲ ਖੁੱਲੀਆਂ ਨੇ, ਜਿਹੜੇ ਥੀਏਟਰ ਨੇ ਉਹ ਵੀ ਖੁੱਲੇ ਨੇ, ਔਰ ਪਰ ਲੋਕਾਂ ਦੀ ਜਿਹੜੀ ਆਵਾਜਾਈ ਆ ਉਹਨਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਬਣ ਪਾ ਰਹੀ। ਨਵੀਆਂ ਜਿਹੜੀਆਂ ਫਿਲਮਾਂ ਵਗੈਰਾ ਨੇ ਇਸੇ ਕਰਕੇ ਉਹ ਰਿਲੀਜ਼ ਨਹੀਂ ਹੋ ਰਹੀਆਂ ਕਿ ਜਿੰਨੀ ਦੇਰ ਤੱਕ ਲੋਕ ਜਾਣ ਨਹੀਂ ਲੱਗਣਗੇ ਉਨੀ ਦੇਰ ਤੱਕ ਉਹਨਾਂ ਫਿਲਮਾਂ ਨੂੰ ਵੇਖਣ ਕਿਸੇ ਨੇ ਨਹੀਂ ਜਾਣਾ। ਜਦੋਂ ਥੀਏਟਰ ਖੁੱਲੇ ਆ ਤੇ ਚੰਡੀਗੜ੍ਹ ਦੇ ਵਿੱਚ ਪੂਰੇ ਥੀਏਟਰ ਦੇ ਵਿੱਚ ਇੱਕ ਬੰਦਾ ਫਿਲਮ ਦੇਖ ਰਿਹਾ ਸੀ। ਫਿਲਮ ਦਾ ਨਾਂ ਸੀ ਹਾਊਸਫੁੱਲ। ਵੈਸੇ ਉਹ ਇਕੱਲਾ ਬੈਠਾ ਹੋਇਆ ਸੀਗਾ ਫਿਲਮ ਦੇਖਣ ਦੇ ਵਾਸਤੇ। ਤੋ ਇਸ ਕਰਕੇ ਜਿਹੜੇ, ਕਿਉਂਕਿ ਸਰਕਾਰੀ ਤੌਰ ਦੇ ਉੱਤੇ ਸਰਕਾਰਾਂ ਨੇ ਤਾਂ ਖੁੱਲ੍ਹਣੇ ਆ ਹੌਲੀ ਹੌਲੀ ਜਿਹੜਾ ਜੀ, ਤਾਂ ਕਿ ਲੋਕਾਂ ਦੇ ਮਨਾਂ ਦੇ ਅੰਦਰੋਂ ਕੁਛ ਡਰ ਜਿਹੜਾ ਜੀ ਉਹ ਜਾਵੇ। ਪਰ ਡਿਊਟੀ ਹੈ ਜੀ ਉਹ ਸਟਾਰਟ ਲੋਕਾਂ ਦੀ ਹੁੰਦੀ ਹੈ। ਜਿਹੜੇ ਕਿ ਇੱਥੇ ਹੁਣ ਅਸੀਂ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਪੰਜਾਬ ਦੇ ਬਾਹਰ ਨਿਕਲੋ ਤਾਂ ਤਕਰੀਬਨ 50-50 ਹੋ ਗਿਆ ਜੀ। 50% ਲੋਕ ਹੀ ਮਾਸਕ ਜਿਹੜੇ ਵਾਲੇ ਤੁਹਾਨੂੰ ਦਿਸਦੇ ਆ ਜੀ। 50% ਤੋਂ 50% ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੇ ਮਾਸਕ ਲਾਤੇ ਆ। ਜਿਹੜੀ ਸੋਸ਼ਲ ਡਿਸਟੈਂਸ ਹੈ ਉਹਦਾ ਕੋਈ ਧਿਆਨ ਜਿਹੜਾ ਉਹ ਨਹੀਂ ਰੱਖਿਆ ਜਾ ਰਿਹਾ। ਸਕੂਲਾਂ ਦੇ ਵਿੱਚ ਵੀ ਇਸੇ ਕਰਕੇ ਮਾਪੇ ਜਿਹੜਾ ਜੀ ਉਹ ਭੇਜ ਨਹੀਂ ਰਹੇ। ਜਦੋਂ ਹੁਣ ਕਾਲਜਸ ਤੇ ਯੂਨੀਵਰਸਿਟੀਜ਼ ਖੁੱਲ੍ਹਦੇ ਆ ਉੱਥੇ ਉਦੋਂ ਜਿਹੜਾ ਜੀ ਉਹ ਪਤਾ ਲੱਗੂਗਾ ਕਿ ਇੰਨੇ ਮਹੀਨੇ ਅੰਦਰ ਰਹਿ ਕੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੇ ਕੁਛ ਸਿੱਖਿਆ ਜਾਂ ਪਹਿਲੇ ਹੀ ਤਰੀਕੇ ਦੇ ਨਾਲ ਉਹ ਵਿਚਰਦੀ ਹੈ ਜੀ। ਤੇ ਅੱਗੇ ਬਿਹਾਰ ਦੀਆਂ ਚੋਣਾਂ ਦੀ ਜੇ ਗੱਲ ਕਰੀਏ, ਉਹ ਆਖਰੀ ਗੇੜ ਵਿੱਚ ਆ ਤੇ ਆਖਰੀ ਗੇੜ ਦੇ ਵਿੱਚ ਹੀ ਨਤੀਸ਼ ਕੁਮਾਰ ਨੇ ਇਮੋਸ਼ਨਲ ਪੱਤਾ ਖੇਡਿਆ। ਬਿਲਕੁਲ ਜੀ। ਐਕਚੁਅਲੀ ਚੋਣ ਪ੍ਰਚਾਰ ਕੱਲ ਸ਼ਾਮ ਬੰਦ ਹੋ ਗਿਆ। ਕੱਲ ਨੂੰ ਵੋਟਾਂ ਪੈਣੀਆਂ ਨੇ ਔਰ ਇਹ ਜਿਹੜੀਆਂ ਕੱਲ ਵੋਟਾਂ ਪੈਣਗੀਆਂ ਇਹ ਆਖਰੀ ਗੇੜ ਹੈ, ਤੀਜਾ ਤੇ ਆਖਰੀ ਗੇੜ ਹੈ। 10 ਤਰੀਕ ਨੂੰ ਜਿਹੜੇ ਜੀ ਉਹ ਨਤੀਜੇ ਆਉਣਗੇ ਬਿਹਾਰ ਦੀਆਂ ਚੋਣਾਂ ਦੇ। ਕੋਵਿਡ-19 ਤੋਂ ਬਾਅਦ ਕਿਸੇ ਸੂਬੇ ਦੀ ਹੋਣ ਵਾਲੀ ਇਹ ਪਹਿਲੀ ਚੋਣ ਹੈ ਮੁਕੰਮਲ ਸੂਬੇ ਦੀ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਵਿੱਚ 28 ਸੀਟਾਂ ਦੇ ਉੱਤੇ ਵੋਟਾਂ ਜਿਹੜੀਆਂ ਉਹ ਪਈਆਂ ਨੇ, ਜਿਹੜਾ ਤੋੜ ਭੰਨ ਭਾਰਤੀ ਜਨਤਾ ਪਾਰਟੀ ਨੇ ਖਰੀਦੋ ਫਰੋਖਤ ਕਰਕੇ ਉੱਥੇ ਕੀਤੀ ਸੀ। ਕਮਲ ਨਾਥ ਦੀ ਜਿਹੜੇ ਜੀ ਉਹ ਕੁਰਸੀ ਖੋਹ ਕੇ ਕਮਲ ਨੂੰ ਕੁਰਸੀ ਜਿਹੜੀ ਉਹ ਦਿੱਤੀ ਸੀਗੀ। ਕਿਉਂਕਿ ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਆਖਰੀ ਗੇੜ ਦੇ ਵਿੱਚ ਨੇ, ਉੱਥੇ ਜਿਹੜੀ ਰਾਸ਼ਟਰੀ ਜਨਤਾ ਦਲ ਹੈ ਉਹਦਾ ਜਿਹੜਾ ਆਗੂ ਹੈ ਤੇਜਸਵੀ ਯਾਦਵ, ਦੇਖੋ ਉਹ ਇੱਕ ਪ੍ਰੌੜ ਨੇਤਾ ਦੇ ਵਜੋਂ ਉੱਭਰਿਆ। ਉਹਨੇ ਬਿਹਾਰ ਦੇ ਮੁੱਦੇ ਉਭਾਰੇ। ਜਦੋਂ ਕਿ ਪ੍ਰਧਾਨ ਮੰਤਰੀ ਪੂਰੀ ਉੱਥੇ ਗਏ, ਪ੍ਰਧਾਨ ਮੰਤਰੀ ਉਹਨਾਂ ਨੇ ਧਾਰਾ 370, ਟ੍ਰਿਪਲ ਤਲਾਕ, ਜੰਮੂ ਕਸ਼ਮੀਰ ਦਾ ਮਸਲਾ, ਰਾਮ ਮੰਦਿਰ ਦਾ ਮਸਲਾ, ਜਿਹੜੀਆਂ ਗਲਵਾਨ ਵੈਲੀ ਦੇ ਵਿੱਚ ਹੋਈਆਂ ਫੌਜ ਦੀਆਂ ਸ਼ਹਾਦਤਾਂ ਸੀਗੀਆਂ ਉਹਨਾਂ ਨੂੰ ਜਿਹੜਾ ਵੀ ਉਭਾਰਿਆ। ਬਿਹਾਰ ਦਾ ਮਸਲਾ ਤਾਂ ਉਹਨਾਂ ਕੋਈ ਉਭਾਰਿਆ ਨਹੀਂ। ਜਦੋਂ ਕਿ ਜਿਹੜਾ ਤੇਜਸਵੀ ਯਾਦਵ ਸੀਗਾ ਉਹ ਇਹ ਉਭਾਰਨ ਦੇ ਵਿੱਚ ਸਫਲ ਰਿਹਾ ਕਿ ਜਦੋਂ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਲੋੜ ਸੀ, ਨਾ ਸੂਬੇ ਦੀ ਸਰਕਾਰ ਖੜੀ ਹੋਈ ਨਾ ਕੇਂਦਰ ਦੀ ਸਰਕਾਰ ਉਹਨਾਂ ਦੇ ਵਾਸਤੇ ਖੜੀ ਹੋਈ। ਜਦੋਂ ਇਹ ਆਖਰੀ ਗੇੜ ਦਾ ਪ੍ਰਚਾਰ ਜਿਹੜਾ ਵੀ ਹੋ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਹੋਰਾਂ ਨੇ ਚਿੱਠੀ ਲਿਖੀ ਬਿਹਾਰੀਆਂ ਦੇ ਨਾਂ ਤੇ, ਇਹ ਕਿਹਾ ਕਿ ਉਹਨਾਂ ਨੂੰ ਜਿਹੜੀ ਨਿਤਿਸ਼ ਕੁਮਾਰ ਦੀ ਸਰਕਾਰ ਦੀ ਲੋੜ ਹੈ ਤਾਂ ਕਿ ਭਲਾਈ ਸਕੀਮਾਂ ਜਿਹੜੀਆਂ ਉਹ ਜਾਰੀ ਰਹਿ ਸਕਣ। ਕਿਹੜੀਆਂ ਭਲਾਈ ਸਕੀਮਾਂ ਇਹ ਨਹੀਂ ਜਿਹੜਾ ਵੀ ਪਤਾ। ਨਿਤਿਸ਼ ਕੁਮਾਰ ਨੇ ਆਖਰੀ ਦਾ ਖੇਡਿਆ, ਉਹਨੇ ਭਾਵੁਕ ਪੱਤਾ ਖੇਡਿਆ ਜਿਹੜਾ ਕਿ ਇੱਥੇ ਅਕਸਰ ਝੂਠ ਬੋਲ ਕੇ ਸਿਆਸਤਦਾਨ ਖੇਡ ਜਾਂਦੇ ਆ। ਪੰਜਾਬ ਵਾਲਿਆਂ ਨੇ ਵੀ ਦੇਖਿਆ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਦੀ ਕਹਿੰਦੇ ਸੀ ਮੇਰੀ ਆਖਰੀ ਚੋਣ ਹੈ, ਮੁੜ ਕੇ ਉਹ ਮੁੱਕਰ ਗਏ, ਕਹਿੰਦੇ ਨਹੀਂ ਮੈਂ ਤਾਂ ਜਿਹੜੀਆਂ ਚੋਣਾਂ ਗਾਂ ਲੜੂੰਗਾ। ਇੱਥੇ ਕੋਈ ਸਿਆਸਤਦਾਨ ਕਿਸੇ ਦੂਜੇ ਦੇ ਵਾਸਤੇ ਜਗ੍ਹਾ ਖਾਲੀ ਨਹੀਂ ਕਰਦਾ। ਇੱਥੇ ਸਿਆਸਤਦਾਨਾਂ ਦੇ ਵਿੱਚ ਰਿਟਾਇਰ ਹੋਣ ਦਾ ਉਹ ਜਿਹੜਾ ਫੈਸ਼ਨ ਹੀ ਨਹੀਂ ਹੈਗਾ। ਇੱਥੇ ਤਾਂ ਕੁਰਸੀ ਨੂੰ ਅਖੀਰ ਤੱਕ ਜਿਹੜਾ ਵੀ ਉਹ ਚੰਬੜੇ ਰਹਿਣਾ ਚਾਹੁੰਦੇ ਨੇ। ਨਿਤਿਸ਼ ਕੁਮਾਰ ਨੇ ਪੱਤਾ ਜ਼ਰੂਰ ਖੇਡਦਾ ਜੀ, ਇਹ ਗੱਲ ਆਖੀ। ਚੋਣ ਪ੍ਰਚਾਰ ਦੀ ਜਿਹੜੀ ਆਖਰੀ ਰੈਲੀ ਨੂੰ ਜਿਹਨੂੰ ਉਹ ਸੰਬੋਧਨ ਕਰ ਰਹੇ ਸੀਗੇ ਉਹਦੇ ਵਿੱਚ ਇਹ ਗੱਲ ਕਹੀ ਕਿ ਇਹ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ
ਔਰ ਸ਼ਨੀਚਰਵਾਰ ਨੂੰ ਵੋਟਾਂ ਪੈਣਗੀਆਂ, ਇਹ ਮੇਰੀ ਆਖਰੀ ਚੋਣ ਹੈ। ਇਹ ਕਿਹਾ ਕਿ ਅੰਤ ਭਲਾ ਤਾਂ ਸਭ ਦਾ ਭਲਾ। 69 ਸਾਲਾ ਨਿਤਿਸ਼ ਕੁਮਾਰ ਨੇ 15 ਸਾਲ ਬਿਹਾਰ ਦੇ ਵਿੱਚ ਰਾਜ ਕੀਤਾ। ਕੁਝ ਸਮੇਂ ਦੇ ਵਾਸਤੇ ਕੇਂਦਰੀ ਮੰਤਰੀ ਦੇ ਵਜੋਂ ਵੀ ਉਹਨੇ ਸੇਵਾ ਜਿਹੜੀ ਦੀ ਉਹ ਨਿਭਾਈ। ਹੁਣ ਉਹਦਾ ਇਹ ਜਿਹੜਾ ਭਾਵਕ ਪੱਤਾ ਖੇਡਣਾ, ਇਹ ਕਿੰਨਾ ਕੁ ਜਿਹੜਾ ਉਹ ਕੰਮ ਕਰੂਗਾ, ਕਿਉਂਕਿ ਨਿਤਿਸ਼ ਕੁਮਾਰ ਹੋਰਾਂ ਦੇ ਹਾਲਾਤ ਐਸੇ ਬਣਾ ਦਿੱਤੇ ਗਏ ਭਾਰਤੀ ਜਨਤਾ ਪਾਰਟੀ ਦੇ ਵੱਲੋਂ। ਨਿਤਿਸ਼ ਕੁਮਾਰ ਆਪਣੇ 15 ਵਰ੍ਹਿਆਂ ਦੇ ਰਾਜ ਦੀ ਗੱਲ ਨਹੀਂ ਉੱਥੇ ਕਰਦੇ ਕਿ ਮੈਂ 15 ਸਾਲਾਂ ਦੇ ਵਿੱਚ ਕੀ ਕੀਤਾ। ਤੁਸੀਂ ਇਹ ਕਹਿ ਲਓ ਕਿ ਉਹਦੀ ਮਜਬੂਰੀ ਜਾਂ ਉਹ ਟਰੈਪ ਦੇ ਵਿੱਚ ਆ ਗਿਆ ਕਿ ਨਿਤਿਸ਼ ਕੁਮਾਰ ਹੋਰੀ ਉੱਥੇ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਵੋਟਾਂ ਮੰਗ ਰਹੇ ਆ। ਜਿਸ ਬੰਦੇ ਨੇ 3 ਟਰਮਾਂ ਰਾਜ ਕੰਟੀਨਿਊਸ ਭੋਗਿਆ ਹੋਵੇ, ਉਹ ਕਿਸੇ ਕੇਂਦਰੀ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਨਾਂ ਤੇ ਵੋਟਾਂ ਮੰਗੇ, ਤੇ ਪਤਾ ਲੱਗ ਸਕਦਾ ਕਿ ਉਹਦੀ ਹਾਲਤ ਪਤਲੀ ਜਿਹੜੀ ਦੀ ਉਹ ਹੋ ਗਈ ਹੋਈ ਹੈ। ਔਰ ਜਿਹੜਾ ਤੇਜਸਵੀ ਯਾਦਵ ਹੈ, ਉਹਨੇ ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਸਿਆਸਤ ਦੇ ਵਿੱਚ, ਜਿੰਨੀਆਂ ਭੀੜਾਂ ਉਹ ਖਿੱਚ ਰਿਹਾ, ਔਰ ਜਿਹੜੀ ਉਹਦੀ ਸਿਆਣਪ ਇਸ ਪੱਖੋਂ ਮੰਨੀ ਜਾ ਰਹੀ ਹੈ ਕਿ ਉਹਨੇ ਸਾਰੇ ਆਂਡੇ ਇੱਕ ਬਕਟ ਦੇ ਵਿੱਚ ਰੱਖਣ ਦੀ ਜਗ੍ਹਾ ਦੇ ਉੱਤੇ ਕਾਂਗਰਸ ਦੇ ਨਾਲ ਜਿਵੇਂ ਸਮਝੌਤਾ ਕੀਤਾ, ਖੱਬਿਆਂ ਸੱਜਿਆਂ ਦੇ ਨਾਲ ਸਮਝੌਤਾ ਕਰਕੇ ਉਹਨਾਂ ਲਈ ਜਿਹੜੀਆਂ ਸੀਟਾਂ ਛੱਡੀਆਂ, ਉਹਨੇ ਇੱਕ ਕਿਸਮ ਦੇ ਨਾਲ ਵੇਵ ਜਿਹੜੀ ਸੀ ਉਹ ਬਣਾ ਲਈ। ਔਰ ਕਹਿ ਸਕਦੇ ਹੋ ਕਿ ਅਖੀਰ ਤੱਕ ਜਿਹੜੀਆਂ ਰੈਲੀਆਂ ਸੀਗੀਆਂ ਉਹਦੇ ਵਿੱਚ ਇਹ ਵੇਵ ਬਣੀ ਰਹੀ। ਉਹਦੇ ਸਲਾਹਕਾਰ ਨਾਲੋਂ ਜਿਹੜੇ ਚੰਗੇ ਹੋਣਗੇ, ਜਿਨ੍ਹਾਂ ਨੇ ਤੇਜਸਵੀ ਯਾਦਵ ਦੇ ਉੱਤੇ ਹੋਣ ਵਾਲੇ ਅਟੈਕ, ਜਿਹੜੇ ਪਰਸਨਲ ਤੌਰ ਦੇ ਉੱਤੇ ਉਹਦੇ ਤੇ ਅਟੈਕ ਕੀਤੇ ਪ੍ਰਧਾਨ ਮੰਤਰੀ ਹੋਰਾਂ ਨੇ, ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਰਾਂ ਨੇ, ਉਹ ਕਿਤੇ ਵੀ ਪ੍ਰੋਵੋਕ ਨਹੀਂ ਹੋਇਆ ਔਰ ਬੜੀ ਪੇਸ਼ੈਂਸ ਦੇ ਨਾਲ ਉਹਨੇ ਉਹਨਾਂ ਅਟੈਕਸ ਨੂੰ ਕੱਟਿਆ ਤੇ ਉਹਨਾਂ ਦਾ ਜਵਾਬ ਨਹੀਂ ਦਿੱਤਾ। ਕਿਉਂਕਿ ਇਹ ਦੋਨੋਂ ਖਿਡਾਰੀ ਨੇ ਲਫ਼ਜ਼ਾਂ ਦੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਰੀ। ਪਰ ਜਿਹੜੇ ਲਫ਼ਜ਼ਾਂ ਦੇ ਖਿਡਾਰੀ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੇ ਉਹਦੇ ਚੰਗੇ ਸਲਾਹਕਾਰ ਨੇ, ਉਹਨਾਂ ਨੇ ਕੱਟਿਆ ਔਰ ਇਹ ਕਿਹਾ ਕਿ ਉਹ ਇਹਨਾਂ ਚੀਜ਼ਾਂ ਦਾ ਜਵਾਬ ਨਾ ਦੇਵੇ। ਔਰ ਇਸੇ ਕਰਕੇ ਉਹ ਬਿਹਾਰ ਦੀ ਜਿਹੜੀ ਬੇਰੁਜ਼ਗਾਰੀ ਹੈ ਉਹਦੇ ਉੱਤੇ ਕੇਂਦਰਿਤ ਰਿਹਾ, ਬਿਹਾਰ ਦੇ ਲੋਕਲ ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਔਰ ਉਹਨੇ ਉਹ ਪੇਸ਼ੈਂਸ ਬਣਾ ਕੇ ਰੱਖੀ। ਕਿਤੇ ਵੀ ਉਹਨੇ ਪੇਸ਼ੈਂਸ ਜਿਹੜੀ ਜੀ ਉਹ ਲੂਜ਼ ਨਹੀਂ ਕੀਤੀ। ਫੈਸਲਾ ਜਿਹੜਾ ਆਖਰੀ ਉਹ ਬਿਹਾਰ ਦੇ ਲੋਕਾਂ ਨੇ ਲੈਣਾ ਕਿ ਜਿਹੜਾ ਵੀ ਉਹ ਹੁੰਦਾ, ਉਹ 10 ਨਵੰਬਰ ਦੇ ਨਤੀਜੇ ਜਿਹੜੇ ਵੀ ਉਹ ਦੱਸਣਗੇ। ਜੇ ਅੱਜ ਦੀ ਗਰਾਊਂਡ ਸਥਿਤੀ ਦੇ ਉੱਤੇ ਨਿਗਾਹ ਮਾਰੀ ਜਾਵੇ ਤਾਂ ਐਨਡੀਏ ਦੇ ਜਿਹੜੇ ਪੈਰ ਨੇ ਉਹ ਬੁਰੇ ਤਰੀਕੇ ਦੇ ਨਾਲ ਬਿਹਾਰ ਦੇ ਵਿੱਚੋਂ ਉਖੜ ਰਹੇ ਪ੍ਰਤੀਤ ਚਾਹੀਦੇ ਆ ਜੀ ਉਖੜ। ਤੇ ਅੱਗੇ ਪੰਜਾਬ ਸਰਕਾਰ ਦੀ ਗੱਲ ਕਰੀਏ ਕਿ ਜਿਹੜੇ ਨਕਲੀ ਬਜ਼ੁਰਗ ਆ ਉਹਨਾਂ ਤੋਂ ਪੈਨਸ਼ਨ ਵਾਪਸ ਲਵੇਗੀ। ਦੇਖੋ, ਇਹ ਪਿਛਲੀ ਸਰਕਾਰ ਜਿਹੜੀ ਸੀਗੀ ਜੀ, ਉਹਨੇ ਨੀਲੇ ਪੀਏ ਕਾਰਡ ਕਈ ਕੁਝ ਜਿਹੜਾ ਜੀ ਉਹ ਬਣਾ ਕੇ ਕਿਵੇਂ ਸਹੂਲਤਾਂ ਦਿੰਦੀ ਸੀ, ਇਹ ਪਹਿਲਾਂ ਵੀ ਜਿਹੜਾ ਜੀ ਮਾਮਲਾ ਸਾਹਮਣੇ ਆਇਆ ਸੀਗਾ। ਔਰ ਜਿਹੜੇ ਨਕਲੀ ਬਜ਼ੁਰਗ ਨੇ ਉਹਨਾਂ ਨੂੰ ਝਟਕਾ ਜਿਹੜਾ ਜੀ ਦਿੱਤਾ। ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਮੌਕੇ ਬੁਢਾਪਾ ਪੈਨਸ਼ਨਾਂ ਜਿਹੜੀਆਂ ਲੱਗੀਆਂ ਸੀਗੀਆਂ, ਇਹਦੀ ਪੜਤਾਲ ਹੋਈ। 70,000 ਤੋਂ ਵੱਧ ਨਕਲੀ ਬਜ਼ੁਰਗ ਜਿਹੜੇ ਜੀ ਉਹ ਨਿਕਲੇ ਆ ਔਰ ਸਰਕਾਰੀ ਖਜ਼ਾਨੇ ਨੂੰ 162 ਕਰੋੜ ਤੇ 35 ਲੱਖ ਰੁਪਏ ਦਾ ਝੂਨਾ ਲੱਗਿਆ। ਹੁਣ ਸਰਕਾਰ ਜਿਹੜੀ ਆ ਉਹ ਬੁਢਾਪਾ ਪੈਨਸ਼ਨ ਲਈ ਵੱਧ ਉਮਰ ਲਿਖਵਾ ਕੇ ਪੈਨਸ਼ਨਾਂ ਲੈਣ ਵਾਲੇ ਨਕਲੀ ਬਜ਼ੁਰਗ ਜਿਹੜੇ ਜਾਂ ਜਾਇਦਾਦਾਂ ਦੇ ਜਿਹੜੇ ਮਾਲਕ ਨੇ, ਉਹਨਾਂ ਨੂੰ ਵਸੂਲੀ ਦੀ ਨੋਟਿਸ ਜਾਰੀ ਕੀਤੀ। ਇਹ ਦੱਸਿਆ ਗਿਆ ਕਿ ਮੋਗਾ ਜ਼ਿਲ੍ਹੇ ਦੇ ਵਿੱਚ 1728 ਜਿਹੜੇ ਨਕਲੀ ਬਜ਼ੁਰਗ ਸੀ ਪੈਨਸ਼ਨਾਂ ਲੈਣ ਵਾਲੇ, ਉਹਨਾਂ ਨੂੰ ਜਿਹੜਾ 4 ਕਰੋੜ ਤੇ 80 ਲੱਖ ਰੁਪਏ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਗਿਆ ਔਰ ਇਹਨਾਂ ਦੀ ਰਿਕਵਰੀ ਤੋਂ ਪਹਿਲਾਂ 15 ਦਿਨਾਂ ਦਾ ਮੌਕਾ ਦਿੱਤਾ ਗਿਆ ਕਿ ਉਹ ਆਪਣਾ ਜਿਹੜਾ ਇਹ ਪੈਸਾ ਹੈ ਉਹ ਜਮ੍ਹਾਂ ਕਰਾਉਣ, ਪੱਖ ਆਪਣਾ ਪੇਸ਼ ਜਿਹੜਾ ਜੀ ਉਹ ਕਰਨ। ਜੇ ਨਹੀਂ ਪੱਖ ਪੇਸ਼ ਕਰ ਸਕਦੇ ਤਾਂ ਵਸੂਲੀ ਦੀ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹਨਾਂ ਦੀ ਉਮਰ ਦੇ ਸਬੂਤ ਜਿਹੜੇ ਜੀ ਘੋਖਣ ਤੋਂ ਬਾਅਦ ਰਿਕਵਰੀ ਫੈਸਲਾ ਜਿਹੜਾ ਉਹ ਕੀਤਾ ਜਾਊਗਾ। ਇਹਨਾਂ ਨੇ ਆਪਣੀ ਆਮਦਨ ਦੇ ਸਰੋਤ ਲੁਕੋਏ, ਬੁਢਾਪਾ ਪੈਨਸ਼ਨ ਲਵਾਈ ਔਰ ਜਾਂ ਇਹਨਾਂ ਨੇ ਆਪਣੀ ਉਮਰ ਜਿਹੜੀ ਸੀ ਉਹ ਗਲਤ ਲਿਖਵਾਈ। ਇਹਨਾਂ ਕਿਉਂਕਿ ਜ਼ਮੀਨ ਜਾਇਦਾਦਾਂ ਵਾਲੇ ਨੇ ਜੀ, ਹੈਰਾਨੀ ਵਾਲੀ ਗੱਲ ਇਹ ਹੈ। ਔਰ ਇਹ ਪਤਾ ਲੱਗਿਆ ਕਿ ਇਹਨਾਂ ਤੋਂ ਜਿਹੜੀ ਭੌ ਮਾਲੀਆ ਐਕਟ ਆ ਉਹਦੇ ਤਹਿਤ ਵਸੂਲੀ ਕੀਤੀ ਜਾਊਗੀ। ਜਿਹੜਾ ਹਰ ਇੱਕ ਜਿਹੜਾ ਨਕਲੀ ਬਜ਼ੁਰਗ ਬਣਿਆ ਸੀਗਾ ਉਹਨੂੰ 23,137 ਰੁਪਏ ਸਰਕਾਰ ਨੂੰ ਵਾਪਸ ਕਰਨੇ ਪੈਣਗੇ। ਸਭ ਤੋਂ ਵੱਧ ਗਿਣਤੀ ਜਿਹੜੀ ਉਹ ਜ਼ਿਲ੍ਹਾ ਸੰਗਰੂਰ ਦੀ ਹੈ, ਜਿੱਥੇ 12,573 ਪੈਨਸ਼ਨਾਂ ਗਲਤ ਪਾਈਆਂ ਗਈਆਂ ਨੇ। ਇਹਨਾਂ ਤੋਂ 26 ਕਰੋੜ
63 ਲੱਖ ਰੁਪਏ ਦੀ ਵਸੂਲੀ ਕੀਤੀ ਜਾਊਗੀ। ਸੰਗਰੂਰ ਜ਼ਿਲ੍ਹੇ ਦੇ ਜਿਹੜੇ ਗਲਤ ਇਹ ਫੜੇ ਗਏ ਨੇ ਉਹਨਾਂ ਨੇ ਕਰੀਬ 21,184 ਰੁਪਏ ਪ੍ਰਤੀ ਕੇਸ ਵਾਪਸ ਕਰਨੇ ਪੈਣੇ ਆ। ਦੂਜਾ ਨੰਬਰ ਬਿਨਾਂ ਕਿਸੇ ਸ਼ੱਕ ਦੇ ਜ਼ਿਲ੍ਹਾ ਬਠਿੰਡਾ ਦਾ, ਜਿੱਥੇ 67 ਕੇਸ ਜਿਹੜੇ ਵੀ ਉਹ ਗਲਤ ਪਾਏ ਗਏ। 17 ਕਰੋੜ ਦੀ ਵਸੂਲੀ ਇੱਥੋਂ ਕੀ, ਹਰ ਕੇਸ 19,401 ਰੁਪਇਆ ਬਣਦਾ। ਅਗਲੀ ਵਾਰੀ ਜਿਹੜੀ ਅੰਮ੍ਰਿਤਸਰ ਦੀ ਹੈ, ਜਿੱਥੇ 19 ਕਰੋੜ 95 ਲੱਖ ਰੁਪਇਆ ਵਸੂਲਿਆ ਜਾਣਾ। ਮੁਕਤਸਰ ਦੇ ਵਿੱਚ 15 ਕਰੋੜ 70 ਲੱਖ ਰੁਪਏ ਵਸੂਲੇ ਜਾਣੇ ਆ। ਮਾਨਸਾ ਦੇ ਵਿੱਚ 18 ਕਰੋੜ 87 ਲੱਖ ਰੁਪਏ ਵਸੂਲੇ ਜਾਣੇ ਆ। ਪੰਜਾਬ ਦੇ ਵਿੱਚ 4 ਤਰ੍ਹਾਂ ਦੀਆਂ ਪੈਨਸ਼ਨਾਂ ਦੇ ਕਰੀਬ 25 ਲੱਖ ਦੇ ਕਰੀਬ ਜਿਹੜੇ ਪੈਨਸ਼ਨ ਲੈਣ ਵਾਲੇ ਨੇ, ਜਿਨ੍ਹਾਂ ਦੇ ਵਿੱਚੋਂ 16 ਲੱਖ ਬੁਢਾਪਾ ਪੈਨਸ਼ਨ ਲੈ ਰਹੇ ਆ। ਪੰਜਾਬ ਸਰਕਾਰ ਦੇ ਵੱਲੋਂ ਬੁਢਾਪਾ ਪੈਨਸ਼ਨ ਦੇ ਤਹਿਤ 750 ਰੁਪਇਆ ਪ੍ਰਤੀ ਮਹੀਨਾ ਜਿਹੜਾ ਵੀ ਉਹ ਦਿੱਤਾ ਜਾਂਦਾ। 58 ਸਾਲ ਦੀ ਔਰਤ ਤੇ 65 ਸਾਲ ਦਾ ਜਿਹੜਾ ਬੰਦਾ ਵੀ ਉਹ ਇਹ ਪੈਨਸ਼ਨ ਲੈ ਸਕਦਾ, ਜਿਨ੍ਹਾਂ ਦੀ ਸਾਲਾਨਾ ਆਮਦਨ 60,000 ਤੋਂ ਹੇਠਾਂ ਹੋਣੀ ਲਾਜ਼ਮੀ। ਪਰ ਜਿਹੜੀ ਇਹ ਪੈਨਸ਼ਨਾਂ ਲੈ ਰਹੇ ਸੀਗੇ ਉਹਦੇ ਵਿੱਚ ਜਿਹੜੇ ਵੀ ਉਹ ਬਹੁਤੇ ਨਕਲੀ ਬਣੇ ਹੋਏ ਸੀ, 70,000 ਦੇ, ਔਰ ਇਹਨਾਂ ਤੋਂ ਹੁਣ ਜਿਹੜੇ ਵੀ ਇਹ ਪੈਸੇ ਵਾਪਸ ਲਏ ਜਾਣਗੇ। ਬਿਲਕੁਲ ਜੀ, ਦੂਜਿਆਂ ਦਾ ਹੱਕ ਖਾ ਰਹੇ ਸੀ, ਇਹ ਤਾਂ ਜ਼ਰੂਰ ਚਾਹੀਦੇ ਵਸੂਲਣੇ। ਅੱਗੇ ਪੰਜਾਬ ਸਰਕਾਰ ਦੀ ਇਸ ਗੱਲ ਤੋਂ ਬਾਅਦ ਬਿਜਲੀ ਦੀ ਕਮੀ ਆ ਜਿਹੜੀ ਉਹ ਵੀ ਆਈ ਆ, ਅਤੇ ਪ੍ਰਾਈਵੇਟ ਫਰਮਾਂ ਆ ਜਿਹੜੀਆਂ ਉਹ ਥਰਮਲ ਪਲਾਂਟ ਆ ਉਹਨਾਂ ਦੀ ਤਾਂ ਮੌਜ ਲੱਗ ਗਈ ਹੋਣੀ ਹੈ। ਦੇਖੋ ਐਕਚੁਅਲੀ ਤਾਂ ਇਹ ਜਿਹੜੇ ਸਮਝੌਤੇ ਸੁਖਬੀਰ ਸਿੰਘ ਬਾਦਲ ਹੋਰੀ ਕਰਕੇ ਗਏ ਆ, ਜਿਨ੍ਹਾਂ ਨੂੰ ਕੰਟੀਨਿਊਜ਼ ਅੱਗੇ ਕਰ ਰਹੇ ਆ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨੇ ਮੌਜਾਂ ਜਿਹੜੀਆਂ ਵੀ ਪ੍ਰਾਈਵੇਟ ਥਰਮਲ ਵਾਲਿਆਂ ਦੀਆਂ ਲਵਾਈਆਂ ਹੋਈਆਂ ਨੇ, ਔਰ ਚੂਨਾ ਜਿਹੜਾ ਉਹ ਲੋਕਾਂ ਨੂੰ ਹੀ ਜਿਹੜਾ ਲੱਗ ਰਿਹਾ। ਪੰਜਾਬ ਦੇ ਵਿੱਚ ਬਿਜਲੀ ਕੱਟ ਜਿਹੜੇ ਵੀ ਉਹ ਲੱਗ ਰਹੇ ਨੇ। ਜਿਹੜੇ ਪ੍ਰਾਈਵੇਟ ਥਰਮਲ ਨੇ ਉਹ ਕਿਸਾਨ ਅੰਦੋਲਨ ਦੇ ਦੌਰਾਨ ਵੀ ਆਪਣੇ ਹੱਥ ਰੰਗ ਰਹੇ ਆ। ਪਾਵਰਕਾਮ ਨੇ ਕੌਮੀ ਗ੍ਰਿਡ ਦੇ ਵਿੱਚੋਂ ਬਿਜਲੀ ਖਰੀਦਣ ਤੋਂ ਹੱਥ ਘੁੱਟ ਲਿਆ, ਜਿਹਦੇ ਤੋਂ ਬਾਅਦ ਇਹ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਸੇਕ ਦੇਣ ਦੇ ਵਾਸਤੇ ਟੇਢੇ ਢੰਗ ਦੇ ਨਾਲ ਪੇਂਡੂ ਖੇਤਰਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ। ਪਾਵਰਕਾਮ ਇਹ ਕਹਿੰਦੀ ਆ ਕਿ ਕੌਮੀ ਗ੍ਰਿਡ ਚੋਂ ਬਿਜਲੀ ਮਹਿੰਗੀ ਪੈਂਦੀ ਹੈ ਤੇ ਬਿਜਲੀ ਕੱਟਾਂ ਤੋਂ ਬਿਨਾਂ ਕੋਈ ਚਾਰਾ ਨਹੀਂ। ਪਾਵਰਕਾਮ ਨੇ ਜਿਹੜਾ ਸੀਗਾ ਕੱਲ ਕੌਮੀ ਗ੍ਰਿਡ ਚੋਂ 3 ਰੁਪਏ 22 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ 1400 ਮੈਗਾਵਾਟ ਬਿਜਲੀ ਖਰੀਦੀ। ਇਹਦੇ ਖਰੀਦ ਦੇ ਦੌਰਾਨ ਕੰਢੀ ਤੇ ਪੇਂਡੂ ਖੇਤਰ ਦੇ ਵਿੱਚ 4 ਤੋਂ 4.25 ਘੰਟੇ ਦੇ ਕੱਟ ਲਾਏ। ਬਿਜਲੀ ਕੱਟ ਦੇ ਨਾਲ ਇੱਕੋ ਦਿਨ ਦੇ ਵਿੱਚ 30 ਲੱਖ ਯੂਨਿਟ ਦੀ ਵਿਕਰੀ ਦਾ ਨੁਕਸਾਨ ਜਿਹੜਾ ਹੋਇਆ। ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਿਜਲੀ ਦੀ ਮੰਗ 5300 ਮੈਗਾਵਾਟ ਰਹੀ ਹੈ, ਜਦੋਂ ਕਿ ਰਾਤ ਦੇ ਵੇਲੇ ਇਹ ਮੰਗ 3300 ਮੈਗਾਵਾਟ ਹੈ। ਪਾਵਰਕਾਮ ਕਹਿੰਦੀ ਹੈ ਕਿ ਕੌਮੀ ਗ੍ਰਿਡ ਦੀ ਬਿਜਲੀ ਮਹਿੰਗੀ ਵਾਰਾ ਨਹੀਂ ਖਾਂਦੀ। ਕੌਮੀ ਗ੍ਰਿਡ ਤੋਂ ਬਿਜਲੀ ਵੱਧ ਤੋਂ ਵੱਧ 3 ਰੁਪਏ 60 ਪੈਸੇ ਯੂਨਿਟ ਵੀ ਪਏ ਤਾਂ ਉਹਦੇ ਉੱਤੇ 40 ਪੈਸੇ ਪ੍ਰਤੀ ਯੂਨਿਟ ਐਕਸਚੇਂਜ ਚਾਰਜਸ ਟਰਾਂਸਮਿਸ਼ਨ ਜੇ ਲਾ ਲਈਏ ਤਾਂ ਇਹ 4 ਰੁਪਏ ਜਿਹੜਾ ਉਹ ਬਣਦਾ। ਜਿਹੜੀ ਕੌਮੀ ਗ੍ਰਿਡ ਦੇ ਵਿੱਚੋਂ ਖਰੀਦ ਕੀਤੀ ਬਿਜਲੀ ਆ ਉਹ ਜੇ ਤਕਨੀਕੀ ਘਾਟੇ ਦੂਜੇ ਤੀਜੇ ਜਿੰਨੀ ਜਾਂਦੀ ਹੈ ਜੀ ਫਾਲਤੂ ਚਲੀ ਜਾਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ, ਉਹ ਵੀ ਲਾ ਲਈਏ ਕਿ 4 ਰੁਪਏ 40 ਪੈਸੇ ਪ੍ਰਤੀ ਯੂਨਿਟ ਪੈਂਦੀ ਹੈ। ਇਹ ਪਾਵਰਕਾਮ ਦੀ ਲਾਹੇ ਵਾਲਾ ਸੌਦਾ ਬਣਦੀ ਹੈ। ਦੂਜੇ ਪਾਸੇ ਜਿਹੜੇ ਖਪਤਕਾਰ ਨੇ ਉਹਨਾਂ ਤੋਂ ਵਸੂਲੀ ਜਾਣ ਵਾਲੀ ਜਿਹੜੀ ਐਨਰਜੀ ਚਾਰਜਸ ਨੇ ਉਹ ਘਰੇਲੂ ਖਪਤਕਾਰਾਂ ਨੂੰ 6 ਰੁਪਏ ਪ੍ਰਤੀ ਯੂਨਿਟ, ਵਪਾਰੀਆਂ ਨੂੰ 6.5 ਰੁਪਏ ਜਿਹੜੀ ਉਹ ਦੇਣੀ ਪੈਂਦੀ ਹੈ। ਕੌਮੀ ਗ੍ਰਿਡ ਚੋਂ ਮਹਿੰਗੀ ਬਿਜਲੀ ਖਰੀਦ ਕੇ ਵੀ ਪਾਵਰਕਾਮ ਅੱਜ ਦੀ ਘੜੀ ਘਰੇਲੂ ਖਪਤਕਾਰਾਂ ਤੋਂ 2.25 ਰੁਪਏ ਪ੍ਰਤੀ ਯੂਨਿਟ, ਵੱਡੀ ਸਨਅਤ ਤੋਂ ਜਿਹੜਾ ਜੀ 1 ਰੁਪਏ 76 ਪੈਸੇ, ਮੀਡੀਅਮ ਜਿਹੜਾ ਸਕੇਲ ਸਨਅਤਾਂ ਤੋਂ 1 ਰੁਪਏ 37 ਪੈਸੇ ਜਿਹੜਾ ਵੀ ਉਹ ਮੁਨਾਫਾ ਲੈ ਸਕਦੀ ਹੈ। ਜਿਵੇਂ ਜੇ ਕੱਲ ਦੇ ਪਾਵਰ ਕੱਟਾਂ ਦੇ ਤੇ ਲਾਈਏ ਤੇ 30 ਲੱਖ ਯੂਨਿਟਾਂ ਦੇ ਉੱਤੇ ਪਾਵਰਕਾਮ ਕਰੀਬ 30 ਲੱਖ ਰੁਪਏ ਦੀ ਆਮਦਨ ਕਰ ਸਕਦੀ ਸੀ। ਪੰਜਾਬ ਸਰਕਾਰ ਦੇ ਵੱਲੋਂ ਵੀ ਬਿਜਲੀ ਤੇ ਕਰੀਬ 20% ਟੈਕਸ ਵੱਖਰੇ ਤੌਰ ਤੇ ਵਸੂਲੇ ਜਾਂਦੇ ਆ। ਸਰਕਾਰ ਨੂੰ ਵੀ ਇਹਨਾਂ ਬਿਜਲੀ ਕੱਟਾਂ ਕਰਕੇ 6 ਲੱਖ ਰੁਪਏ ਪ੍ਰਤੀ ਦਿਨ ਦਾ ਨੁਕਸਾਨ ਹੋਇਆ। ਪੰਜਾਬ ਸਰਕਾਰ ਕੌਮੀ ਗ੍ਰਿਡ ਦੀ ਖਰੀਦ 'ਚ ਸੰਜਮ ਵਰਤ ਕੇ ਪੇਂਡੂ ਲੋਕਾਂ ਨੂੰ ਸਿੱਧਾ ਝਟਕਾ ਦੇਣਾ ਚਾਹੁੰਦੀ ਹੈ ਤਾਂ ਕਿ ਕਿਸਾਨ ਅੰਦੋਲਨ ਜਿਹੜਾ ਵੀ ਉਹਨੂੰ ਹਲਾਇਆ ਜਿਹੜਾ ਵੀ ਉਹ ਜਾ ਸਕੇ। ਤੁਸੀਂ ਦੇਖੋ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਕਿਸਾਨ ਅੰਦੋਲਨ ਨੂੰ ਤਾਰ ਪੀਡੋ ਕਰਨ ਦੇ ਵਾਸਤੇ ਕੰਮ ਕਰ ਰਹੀਆਂ। ਦੇਖੋ ਜੀ, ਇਹ ਪੁਰਾਣੇ ਖਿਡਾਰੀ ਆ 1984 ਦੇ, ਉਦੋਂ ਵੀ ਇਹਨਾਂ ਦੇ ਆਕਿਆਂ ਨੇ ਇਹ ਕੁਛ ਹੀ ਕੀਤਾ ਸੀਗਾ। ਤੇ ਅੱਗੇ ਗੱਲ ਕਰਦੇ ਹਾਂ ਅਖੀਰ ਦੇ ਵਿੱਚ ਅਰਨਬ ਗੋਸਵਾਮੀ ਦੀ, ਉਸ ਦੀ ਜ਼ਮਾਨਤ ਤੇ ਸੁਣਵਾਈ ਅੱਜ। ਜਿਹੜਾ ਰਿਪਬਲਿਕ ਟੀਵੀ ਦਾ ਇਹ ਹੈਗਾ ਜੀ ਮੁੱਖ ਸੰਪਾਦਕ ਅਰਨਬ ਗੋਸਵਾਮੀ 2018 ਦੇ ਖੁਦਕੁਸ਼ੀ ਕੇਸ ਦੇ ਵਿੱਚ ਉਹਨੇ ਆਪਣੀ ਗ੍ਰਿਫਤਾਰੀ ਦੇ ਉੱਤੇ ਦਾਇਰ ਜਿਹੜੀ ਪਟੀਸ਼ਨ ਹੈ ਮੁੰਬਈ ਹਾਈ ਕੋਰਟ ਦੇ ਵਿੱਚ, ਇਹਦੇ ਉੱਤੇ ਅੱਜ ਸੁਣਵਾਈ ਹੋਊਗੀ।
ਉਹਨੇ ਆਪਣੀ ਪਟੀਸ਼ਨ 'ਚ ਮਹਾਰਾਸ਼ਟਰ ਦੇ ਅਲੀਬਾਗ ਥਾਣੇ 'ਚ ਦਰਜ ਜਿਹੜਾ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਬੈਂਚ ਹੈ ਉਹਨੇ ਇਹ ਕਿਹਾ ਕਿ ਅੰਤਮ ਰਾਹਤ ਦੇਣ ਤੋਂ ਪਹਿਲਾਂ ਸਾਨੂੰ ਇਸ ਕੇਸ ਦੀਆਂ ਸਾਰੀਆਂ ਧਿਰਾਂ ਨੂੰ ਸੁਣਨਾ ਪਊਗਾ। ਜਿਹੜਾ ਖੁਦਕੁਸ਼ੀ ਕਰ ਗਿਆ ਸੀ ਵਿਅਕਤੀ ਤੇ ਉਹਦੀ ਮਾਂ, 2 ਜਣਾਂ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਸੀ, ਇਹ ਕਿਹਾ ਕਿ ਪੀੜਤ ਪਰਿਵਾਰ ਨੇ ਇਸ ਕੇਸ ਦੇ ਵਿੱਚ ਜਾਂਚ ਕਿਤੇ ਹੋਰ ਤਬਦੀਲ ਕਰਨ ਸੰਬੰਧੀ ਪਟੀਸ਼ਨ ਦਾਇਰ ਕੀਤੀ ਔਰ ਅਦਾਲਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਤੇ ਮੁਦਈ ਨੂੰ ਜਵਾਬ ਦਾਇਰ ਕਰਨਾ ਪਊਗਾ। ਅਦਾਲਤ ਦੇ ਵੱਲੋਂ ਜਿਹੜੀ ਅੱਜ ਸੁਣਵਾਈ ਕੀਤੀ ਜਾਊਗੀ, ਅਰਨਬ ਗੋਸਵਾਮੀ ਨੂੰ ਇੱਕ ਸਕੂਲ ਦੇ ਵਿੱਚ ਰੱਖਿਆ ਗਿਆ ਜਿਹਨੂੰ ਅਲੀਬਾਗ ਜੇਲ੍ਹ ਦਾ COVID-19 ਕੇਂਦਰ ਜਿਹੜਾ ਜੀ ਉਹ ਬਣਾਇਆ ਹੋਇਆ। ਉਹਨੂੰ ਮੈਡੀਕਲ ਜਾਂਚ ਦੇ ਵਾਸਤੇ ਸਰਕਾਰੀ ਹਸਪੀਟਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਉਹਨੂੰ ਅਲੀਬਾਗ ਨਗਰ ਕੌਂਸਲ ਦੇ ਸਕੂਲ ਲਿਜਾਇਆ ਗਿਆ ਜਿੱਥੇ ਉਹਨੂੰ ਰਾਤ ਜਿਹੜਾ ਜੀ ਉਹ ਰੱਖਿਆ ਜਿਹੜਾ ਜੀ ਉਹ ਗਿਆ। ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਸ ਨੂੰ ਬਹੁਤ ਜਿਹੜਾ ਜੀ ਉਹ ਉਭਾਰ ਰਹੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੇਨ ਸਾਬਕਾ ਪ੍ਰਧਾਨ ਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਵੀ ਟਵੀਟ ਕਰਕੇ ਇਸ ਜਿਹੜਾ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਦੇ ਉੱਤੇ ਸਵਾਲ ਖੜੇ ਕੀਤੇ, ਜਦੋਂ ਕਿ ਜਿਹੜੇ ਇਸ ਵੇਲੇ ਕਿੰਨੇ ਜਿਹੜੇ ਲੋਕ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਵੱਲੋਂ, ਉਹਨਾਂ ਦੇ ਉੱਤੇ ਕੋਈ ਜਿਹੜਾ ਜੀ ਇਹਨਾਂ ਲੋਕਾਂ ਨੇ ਸਵਾਲ ਉਹ ਨਹੀਂ ਉਠਾਏ। ਈਵਨ ਉਹਦੀ ਕੋਈ ਗੱਲ ਵੀ ਜਿਹੜਾ ਜੀ ਉਹ ਨਹੀਂ ਕਰਦਾ। ਕਿੰਨੇ ਉੱਘੇ ਚਿੰਤਕ ਨੇ, ਕਲਾਕਾਰ ਨੇ, ਵਿਦਿਆਰਥੀ ਆਗੂ ਨੇ, ਸਮਾਜਿਕ ਜਿਹੜੇ ਜੀ ਉਹ ਕਾਰਕੁਨ ਨੇ, ਭੀਮਾ ਕੋਰੇਗਾਂਵ ਕੇਸ ਦੇ ਵਿੱਚ ਵਰਵਰਾ ਰਾਓ ਤੋਂ ਲੈ ਕੇ ਸੁਧਾ ਭਾਰਦਵਾਜ ਵਰਗੇ ਲੋਕ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਦਿੱਤੇ ਹੋਏ ਨੇ। ਇਹ ਠੀਕ ਹੈ ਕਿ ਕੁੜੱਤਣ ਭਰੀਆਂ ਉਹਦੀਆਂ ਬਹਿਸਾਂ ਸੀਗੀਆਂ ਜਾਂ ਜਿਸ ਕਿਸਮ ਦਾ ਉਹ ਪ੍ਰਚਾਰ ਕਰਦਾ ਸੀਗਾ। ਇਹ ਠੀਕ ਹੈ ਕਿ 18 ਵਾਲੇ ਮਾਮਲੇ ਦੇ ਵਿੱਚ ਜੇ ਉਹਨੂੰ ਗ੍ਰਿਫਤਾਰ ਕੀਤਾ ਜਿਹੜੀ ਇੱਥੇ ਮਹਾਰਾਸ਼ਟਰ ਦੀ ਸਰਕਾਰ ਨੇ, ਉਹ ਵੀ ਬਦਲਾ ਲਊ ਭਾਵਨਾ ਦੇ ਤਹਿਤ ਹੀ ਕੀਤਾ। ਨਹੀਂ ਤਾਂ ਕਿਉਂਕਿ ਸਵਾਲੀਆ ਚਿੰਤਾ ਇਸ ਚੀਜ਼ ਦੇ ਉੱਤੇ ਵੀ ਉੱਠ ਰਿਹਾ ਨਾ ਕਿ 18 ਦਾ ਮਾਮਲਾ ਦਰਜ ਹੈ, 2 ਸਾਲ ਤੱਕ ਪੁਲਿਸ ਨੇ ਇਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ। ਔਰ ਪੁਲਿਸ ਨੇ ਅਦਾਲਤ ਦੇ ਵਿੱਚ ਇਸ ਨੂੰ ਖਤਮ ਕਰਨ ਦੇ ਵਾਸਤੇ ਵੀ ਐਪਲੀਕੇਸ਼ਨ ਜਿਹੜੀ ਜੀ ਉਹ ਲਾਈ ਹੋਈ ਸੀ ਕਿ ਇਹਦੀ ਜ਼ਰੂਰਤ ਨਹੀਂ ਹੈ। ਮੁੜ ਕੇ ਉਹਦੇ ਵਿੱਚ ਇਹ ਲੱਗਦਾ ਨਹੀਂ, ਇਹਦੇ ਉੱਤੇ ਦੁਬਾਰਾ ਜਿਹੜੀ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈ। ਇਹ ਸਾਰਾ ਕੁਝ ਸਿਆਸਤ ਦੇ ਤੌਰ ਦੇ ਉੱਤੇ ਹੀ ਜਿਹੜਾ ਜੀ ਉਹ ਹੋ ਰਿਹਾ, ਕਿਉਂਕਿ ਉਹਨੂੰ ਉਭਾਰਿਆ ਕਿਹਨੇ? ਉਭਾਰਿਆ ਵੀ ਉਹਨੂੰ ਸਿਆਸਤ ਨੇ, ਸਿਆਸੀ ਲੋਕਾਂ ਨੇ ਉਹਨੂੰ ਉਭਾਰਿਆ। ਉਹ ਇੰਨਾ ਮੂੰਹ ਫੱਟ ਜਿਹੜਾ ਜੀ ਉਹ ਹੋ ਗਿਆ ਕਿ ਉਹਨੂੰ ਸਿਰਫ ਔਰ ਸਿਰਫ ਜਿਹੜਾ ਜੀ ਉਹ ਹਿੰਦੂ ਮੁਸਲਿਮ ਵਿਵਾਦ ਦੇ ਵਿੱਚੋਂ ਸਾਰਾ ਕੁਝ ਦਿਸਣ ਲੱਗ ਪਿਆ ਤੇ ਉਹ ਸਿੱਧਾ ਜਿਹੜਾ ਸੀਗਾ ਜੀ ਉਹ ਚੈਲੰਜ ਕਰਨ ਲੱਗ ਗਿਆ। ਤੇ ਦੂਜੇ ਪਾਸੇ ਅਗਲਿਆਂ ਨੇ ਵੀ ਸਿਆਸੀ ਪਾਵਰ ਜਿਹੜੀ ਸੀ ਉਹ ਦਿਖਾਈ ਔਰ ਉਸ ਸਿਆਸੀ ਪਾਵਰ ਦੇ ਵਿੱਚ ਇਹ ਪੁਰਾਣਾ ਕੇਸ ਜਿਹੜਾ ਸੀਗਾ ਉਹ ਕੱਢ ਲਿਆ ਗਿਆ। ਸਵਾਲ ਇਹ ਸੀਗਾ ਕਿ ਪੀੜਤ ਪਰਿਵਾਰ ਜਿਹੜਾ ਠੀਕ ਹੈ, ਉਹ ਬੰਦਾ ਸੁਸਾਈਡ ਨੋਟ ਲਿਖ ਕੇ ਗਿਆ, ਉਹਦੇ ਨਾਲ ਕੋਈ ਨਾ ਕੋਈ ਗੱਲ ਤਾਂ ਜਿਹੜੀ ਹੋਊਗੀ। 2 ਜਣਿਆਂ ਨੇ ਸੁਸਾਈਡ ਕੀਤਾ, 2 ਸਾਲ ਤੱਕ ਉਸ ਪਰਿਵਾਰ ਦੀ ਕਿਸੇ ਨੇ ਗੱਲ ਹੀ ਨਹੀਂ ਉਹ ਸੁਣੀ। ਜੇ ਹੁਣ ਆਹ ਸਿਆਸੀ ਪ੍ਰਭਾਵ ਨਾ ਹੁੰਦਾ ਤੇ ਗੱਲ ਅੱਗੇ ਵੀ ਜਿਹੜੀ ਉਹ ਨਹੀਂ ਸੀ ਸੁਣੀ ਜਾਣੀ। ਅੱਜ ਮੁੰਬਈ ਦੀ ਅਦਾਲਤ ਇਸ ਮਾਮਲੇ ਦੇ ਉੱਤੇ ਸੁਣਵਾਈ ਕਰੂਗੀ, ਫੈਸਲਾ ਦਿੰਦੀ ਹੈ ਜਾਂ ਨਹੀਂ, ਪਰ ਤੁਰੰਤ ਕਿਸੇ ਕਿਸਮ ਦੀ ਰਾਹਤ ਮੁੰਬਈ ਦੀ ਹਾਈ ਕੋਰਟ ਨੇ ਅਰਨਬ ਗੋਸਵਾਮੀ ਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।